ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 23 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-00503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਰਸ ਬਲੇਨ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਸਿੰਘ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲ ਗਲੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, 60% ਤੱਕ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਬਹੁਤ ਵੱਡਾ ਜਿਹੜਾ ਵਿੰਟਰ ਸਟਾਰਮ ਆ, ਉਹ ਅੱਧਾ ਕਹਿੰਦਾ USA ਨੂੰ ਥ੍ਰੈਟਨ ਉਸਨੇ ਕੀਤਾ ਹੋਇਆ। ਮੌਨਸਟਰ ਵਿੰਟਰ ਸਟਾਰਮ ਜੋ ਆ 13 ਸਟੇਟਾਂ ਦੇ ਵਿੱਚ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ ਹੈਗੀ ਆ। ਸਨੋ, ਸਲੀਟ, ਫਰੀਜ਼ਿੰਗ ਟੈਂਪਰੇਚਰ ਸਾਊਥ, ਮਿਡ ਵੈਸਟ ਤੇ ਈਸਟ ਕੋਸਟ ਦੇ ਵਿੱਚ ਜਿਹੜਾ ਆ ਕੱਲ ਤੋਂ ਸ਼ੁਰੂ ਹੋਇਆ ਹੈਗਾ, ਜਿਹਦੇ ਨਾਲ 230 ਮਿਲੀਅਨ ਦੇ ਕਰੀਬ ਲੋਕ ਅਫੈਕਟਡ ਹੈਗੇ ਆ। ਰੌਕੀ ਮਾਊਂਟੇਨਸ ਦਾ ਪਾਰਟ, ਗ੍ਰੇਟ ਪਲੇਨਸ, ਇਹ ਸਾਰਾ ਏਰੀਆ ਸਟੇਟ ਦੇ ਗਵਰਨਰਸ ਨੇ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈਗੀ ਆ। ਫਰਾਈਡੇ ਨੂੰ ਅੱਜ ਸਵੇਰੇ ਟੈਕਸਸ ਨੇ ਵੀ ਸਟੇਟ ਆਫ ਐਮਰਜੈਂਸੀ ਜਿਹੜੀ ਆ ਉਹ ਡਿਕਲੇਅਰ ਕੀਤੀ ਹੈਗੀ ਆ। ਤੇ ਇਸ ਤੋਂ ਬਿਨਾਂ ਨਾਰਥ ਕੈਰੋਲੀਨਾ, ਅਲਬਾਮਾ, ਮਿਸੀਸਿਪੀ, ਜਾਰਜੀਆ, ਸਾਊਥ ਕੈਰੋਲੀਨਾ, ਮਜ਼ੂਰੀ, ਟੈਨਸੀ, ਵਰਜੀਨੀਆ, ਮੈਰੀਲੈਂਡ, ਪੈਂਸਿਲਵੇਨੀਆ, ਨਿਊਯਾਰਕ, ਇਹ ਸਾਰੀਆਂ ਸਟੇਟਾਂ ਆ ਜਿੱਥੇ ਇਹ ਬਹੁਤ ਸਟਰੋਂਗ ਵਿੰਟਰ ਸਟਾਰਮ ਆ ਰਿਹਾ ਹੈਗਾ। ਕੋਲਡ ਵੇਵ ਬਹੁਤ ਜ਼ਿਆਦਾ ਆ, ਠੰਡ, ਆਈਸ, ਸਨੋ ਬਹੁਤ ਜ਼ਿਆਦਾ ਉੱਥੇ ਪੈ ਰਹੀ ਜੀ। ਇਹਦੇ ਨਾਲ ਕੀ ਹੋਇਆ ਵੀ 1000 ਤੋਂ ਵੱਧ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਹੋ ਗਈਆਂ USA ਦੇ ਵਿੱਚ। ਮੋਸਟਲੀ ਜਿਹੜੀਆਂ ਸੈਚਰਡੇ ਨੂੰ ਜਾਣੀਆਂ ਸੀਗੀਆਂ, ਕਿਉਂਕਿ ਕੈਰੀਅਰਸ ਨੇ ਚੇਂਜ ਕਰਤੀ ਡਾਇਰੈਕਸ਼ਨ ਜਾਂ ਕੈਂਸਲ ਕਰ ਦਿੱਤੀ ਹੈਗੀ ਆ। ਨਿਊ ਮੈਕਸੀਕੋ ਤੋਂ ਲੈ ਕੇ ਨਿਊਯਾਰਕ ਤੱਕ ਜਿੰਨੇ ਵੀ ਜੋ ਏਅਰਪੋਰਟ ਹੈਗੇ ਆ, ਸਨੋ, ਆਈਸ ਤੇ ਹਾਈ ਵਿੰਡਸ, ਸੋ ਇਹ ਇੱਕ ਵੱਡਾ ਜਿਹੜਾ ਖਤਰਾ ਬਣਿਆ ਹੋਇਆ ਹੈ। 1000 ਨਹੀਂ, ਹੁਣ ਜਿਸ ਟਾਈਮ ਮੈਂ ਪਹਿਲਾਂ ਤੁਹਾਡੇ ਨਾਲ ਖਬਰ ਸ਼ੁਰੂ ਕੀਤੀ ਸੀ ਉਸ ਟਾਈਮ 1000 ਸੀ, ਹੁਣ ਅਪਡੇਟ ਕਰਤਾ 1300 ਫਲਾਈਟਸ ਜੋ ਆ ਉਹ ਕੈਂਸਲ ਹੋ ਗਈਆਂ ਹੈਗੀਆਂ ਆ। 400 ਫਲਾਈਟਸ ਅੱਜ ਕੈਂਸਲ ਹੋਈਆਂ ਫਰਾਈਡੇ ਨੂੰ, 1300 ਸੈਚਰਡੇ ਨੂੰ ਜੀ। 200 ਮਿਲੀਅਨ ਅਮਰੀਕਨਸ ਕਹਿੰਦੇ ਵੀ ਇਸ ਬਹੁਤ ਹੀ ਵੱਡੇ ਮੇਜਰ ਵਿੰਟਰ ਸਟਾਰਮ ਦੇ ਰਾਹ ਦੇ ਵਿੱਚ ਨੇ। ਜਿੱਦਾਂ ਤੁਸੀਂ ਦੱਸਿਆ ਵੀ ਕੰਡੀਸ਼ਨਸ ਕਿੱਦਾਂ ਦੀਆਂ ਜਿਹੜੀਆਂ ਉਹ ਰਹਿ ਸਕਦੀਆਂ ਆ। 2000 ਮੀਲ ਜਿਹੜਾ ਏਰੀਆ ਆ ਸਦਰਨ ਸਟੇਟਸ ਤੋਂ ਲੈ ਕੇ ਕੈਰੋਲੀਨਾਜ਼ ਤੱਕ, ਇੱਥੇ ਜਿਹੜੀ ਉਹ ਬਹੁਤ ਭਾਰੀ ਬਰਫ਼ਬਾਰੀ, ਸਨੋ, ਫਰੀਜ਼ਿੰਗ ਰੇਨ, ਇਹ ਸਾਰਾ ਕੁਛ ਪੈਣ ਵਾਲਾ ਹੈਗਾ ਆ। ਸਦਰਨ ਜਿਹੜੇ ਸੂਬੇ ਆ ਉਹ ਵਿੰਟਰ ਦੇ ਕੈਂਟ ਹੈਂਡਲ ਵਿੰਟਰ, ਇਹ ਜ਼ਿਆਦਾਤਰ ਜਿਹੜਾ ਉਹ ਦੇਖਿਆ ਗਿਆ ਹੈ। ਸੋ ਟੈਕਸਸ ਦੇ ਵਿੱਚ ਇੱਕ ਵਾਰੀ ਫੇਰ ਖਾਸ ਕਰਕੇ ਉਹਨਾਂ ਦੇ ਉੱਤਰੀ ਮਿਡ ਤੋਂ ਲੈ ਕੇ ਨਾਰਥ ਟੈਕਸਸ ਦੇ ਵਿੱਚ ਇਸ ਵਾਰ ਕਾਫੀ ਜ਼ਿਆਦਾ ਇਹ ਜਿਹੜੀ ਸਨੋ ਤੇ ਆਈਸ ਆ
ਉਹ ਦੇਖੀ ਜਿਹੜੀ ਉਹ ਜਾਵੇਗੀ। ਟਰੈਵਲ ਕਰਨ ਵਾਲੇ ਬਹੁਤ ਹੀ ਜ਼ਿਆਦਾ ਇਹਤਿਆਤ ਰੱਖਣ, ਜਿੱਦਾਂ ਫਲਾਈਟਸ ਦੇ ਬਾਰੇ ਦੱਸਿਆ ਆ, ਰੋਡਸ ਵੀ ਸੇਫ ਨਹੀਂ ਰਹਿੰਦੀਆਂ। ਜੇ ਬਹੁਤ ਹੀ ਜ਼ਿਆਦਾ ਜ਼ਰੂਰਤ ਆ ਤਾਂ ਹੀ ਜਿਹੜਾ ਉਹ ਨਿਕਲੋ, ਵੈਸੇ ਨਾ ਨਿਕਲਣ ਦੇ ਵਿੱਚ ਹੀ ਭਲਾਈ ਆ। ਚੀਜ਼ਾਂ ਨੂੰ ਪੋਸਟਪੋਨ ਕਰ ਲਿਆ ਜਾਵੇ ਤਾਂ ਹੀ ਕਹਿੰਦੇ ਵੀ ਇਹਨਾਂ ਇਲਾਕਿਆਂ ਦੇ ਵਿੱਚ ਖਾਸ ਕਰਕੇ ਤਾਂ ਬੈਟਰ ਜਿਹੜਾ ਉਹ ਹੈਗਾ ਆ। ਸੋ ਲੋ ਪ੍ਰੈਸ਼ਰ ਸਿਸਟਮ ਬਣਿਆ ਪਿਆ ਆ, ਇਹ ਸਾਊਥ ਵੈਸਟ ਦੇ ਵਿੱਚ ਕਹਿੰਦੇ ਵੀ ਡਿਵੈਲਪ ਹੋ ਰਿਹਾ ਆ। ਉਧਰੋਂ ਜਿਹੜਾ ਗਲਫ ਤੋਂ ਆ ਰਿਹਾ ਮੋਇਸਚਰ ਆ ਉਹਦੇ ਨਾਲ ਤੇ ਆਰਟਿਕ ਕੋਲਡ, ਇਹ ਤਿੰਨੇ ਚੀਜ਼ਾਂ ਜਦੋਂ ਮਿਲ ਰਹੀਆਂ ਨੇ ਤਾਂ ਇਹ ਜਿਹੜਾ ਮੇਜਰ ਸਨੋ ਸਟਾਰਮ ਆ ਉਸਨੇ ਲੋਕਾਂ ਨੂੰ ਝੰਬ ਦੇਣਾ ਹੈਗਾ ਆ। ਸੋ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਐਮਰਜੈਂਸੀਜ਼ ਉਹ ਘੋਸ਼ਿਤ ਕੀਤੀਆਂ ਜਾ ਚੁੱਕੀਆਂ ਹੈਗੀਆਂ ਆ। ਨਿਊਯਾਰਕ ਵਾਲੇ ਇਲਾਕੇ ਦੇ ਵਿੱਚ 1 ਫੁੱਟ ਤੱਕ ਸਨੋ ਜਿਹੜੀ ਉਹ ਦੱਸੀ ਜਿਹੜੀ ਉਹ ਜਾ ਰਹੀ ਆ। ਓਜ਼ਾਰਕਸ ਦੇ ਵਿੱਚ 2 ਫੁੱਟ ਤੱਕ ਜਿਹੜੀ ਸਨੋ ਆ ਉਹ ਪੈ ਸਕਦੀ ਆ। ਐਪੋਲੀਚੀਅਨਸ ਦੇ ਵਿੱਚ, ਨਾਰਥ ਈਸਟ ਦੇ ਵਿੱਚ, ਇੱਥੋਂ ਤੱਕ ਕਿ ਟੈਕਸਸ ਪੈਨ ਹੈਂਡਲ ਦੇ ਇਲਾਕੇ ਦੇ ਵਿੱਚ ਵੀ ਭਾਰੀ ਬਰਫ਼ਬਾਰੀ ਜਿਹੜੀ ਉਹ ਹੋਊਗੀ। ਉਧਰੋਂ ਜਿਹੜਾ ਪੋਲਰ ਵਰਟੈਕਸ ਉਹ ਯੂਜੂਲੀ ਕਹਿੰਦਾ ਨਾਰਥ ਪੋਲ ਦੇ ਉੱਤੇ ਜਿਹੜਾ ਸਿਚੁਏਟਡ ਹੁੰਦਾ ਹੈ, ਉਹ ਡਿਪ ਹੋ ਕੇ ਯੂਐਸ ਦੇ ਵਿੱਚ ਆਊਗਾ। ਉਹਦੇ ਕਰਕੇ ਇਹ ਜਿਹੜੇ ਫ੍ਰਿਜਡ ਟੈਂਪਰੇਚਰਸ ਆ, ਬਹੁਤ ਹੀ ਜ਼ਿਆਦਾ ਜਿਹੜੀ ਠੰਡ ਆ ਉਹ ਹੋਣ ਵਾਲੀ ਆ। ਅਗਲੇ ਹਫਤੇ ਦੇ ਮਿਡ ਤੱਕ ਜਿਹੜੀ ਹਰਜੋਤ ਸਿੰਘ ਜੀ ਇਹ ਐਕਸਟ੍ਰੀਮ ਵਿੰਡ ਚਿਲਸ, ਸਨੋ ਆਈਸ ਦਾ ਮਾਹੌਲ ਆ ਉਹ ਰਹਿਣ ਵਾਲਾ ਆ। ਸੋ ਆਉਂਦਾ ਹਫਤਾ, ਡੇਢ ਹਫਤਾ ਕਹਿ ਸਕਦੇ ਵੀ ਐਟਲੀਸਟ 1 ਵੀਕ ਤੱਕ ਮੈਜੋਰਟੀ ਅਮਰੀਕਨਸ ਆ ਉਹ ਵਿੰਟਰ ਵੈਦਰ ਵਾਰਨਿੰਗਸ ਦੇ ਅੰਡਰ ਰਹਿਣ ਵਾਲੇ ਆ। ਦੇਖ ਰਹੇ ਸੀਗੇ ਹਰਜੋਤ ਸਿੰਘ ਜੀ ਧੜਾ ਧੜ ਲੋਕਾਂ ਨੇ ਪੈਨਿਕ ਬਾਇੰਗ ਵੀ ਸ਼ੁਰੂ ਕਰ ਦਿੱਤੀ। ਜਨਰੇਟਰਸ ਲੋਕ ਜਿਹੜੇ ਆ ਉਹ ਬਾਏ ਕਰ ਰਹੇ ਆ, ਸਮਾਨ ਜਿਹੜਾ ਉਹ ਮੁੱਕ ਚੁੱਕਾ ਆ। ਅਕਸਰ ਅਜਿਹੇ ਮੌਕਿਆਂ ਦੇ ਉੱਤੇ ਹਰਜੋਤ ਸਿੰਘ ਜੀ ਇੱਕ ਚੀਜ਼ ਹੁੰਦੀ ਆ, ਪ੍ਰਾਈਸ ਗੋਜਿੰਗ। ਸਟੋਰਾਂ ਵਾਲੇ, ਗੈਸ ਸਟੇਸ਼ਨਾਂ ਵਾਲੇ, ਇੱਥੋਂ ਤੱਕ ਕਿ ਜਿਹਦਾ ਦਾ ਲੱਗਦਾ ਆ ਉਹ ਉਹਨਾਂ ਇਲਾਕਿਆਂ ਦੇ ਵਿੱਚ ਫਿਰ ਹੁੰਦਾ ਵੀ ਚਲੋ ਖਿੱਚ ਲਓ, ਹੁਣ ਲੋਕਾਂ ਨੂੰ ਟੈਨਸ਼ਨ ਹੋਈ ਪਈ ਹੈ, ਸਟ੍ਰੈਸ ਹੋਈ ਪਈ ਆ ਤੇ ਉਹਦਾ ਜਿਹੜਾ ਉਹ ਫਾਇਦਾ ਚੱਕਿਆ ਜਾਵੇ। ਉੱਦਾਂ ਬਹੁਤ ਸਾਰੇ ਸੂਬਿਆਂ ਦੇ ਵਿੱਚ ਇੱਦਾਂ ਦੀਆਂ ਰੋਕਾਂ ਹਨ ਵੀ ਤੁਸੀਂ ਪ੍ਰਾਈਸ ਗੋਜਿੰਗ ਨਹੀਂ ਕਰ ਸਕਦੇ ਹੈਗੇ। I-10, 20, 30, 35, 40, 44, 49, 55 ਇਹ ਜਿਹੜੇ ਰੋਡਵੇਜ਼ ਆ ਕਹਿੰਦੇ ਵੀ ਬਹੁਤ ਜ਼ਿਆਦਾ ਡਿਫਿਕਲਟ ਹੋਣਗੇ ਇਹਨਾਂ ਨੂੰ ਨੈਵੀਗੇਟ ਜਿਹੜਾ ਉਹ ਕਰਨਾ। ਇਫ ਨਾਟ ਇੰਪੋਸੀਬਲ, ਕਹਿੰਦੇ ਵੀ ਬਹੁਤ ਜ਼ਿਆਦੀਆਂ ਸਲਿਕ ਕੰਡੀਸ਼ਨਸ ਇਹਨਾਂ ਥਾਵਾਂ ਦੇ ਉੱਤੇ ਜਿਹੜੀਆਂ ਉਹ ਹੋਣਗੀਆਂ। ਟਰੈਵਲ ਔਨ ਰੋਡਸ ਕਹਿੰਦੇ ਹਾਈਲੀ ਡਿਸਕਰੇਜਡ ਆ ਇਸ ਵੀਕਐਂਡ ਦੇ ਉੱਤੇ, ਵੀ ਨਾ ਹੀ ਸਫ਼ਰ ਕਰੋ ਤਾਂ ਜਿਹੜਾ ਆ ਉਹ ਵਧੀਆ ਆ। ਜੇ ਬਹੁਤ ਹੀ ਜ਼ਿਆਦਾ ਅਤੀ ਜ਼ਿਆਦਾ ਜ਼ਰੂਰੀ ਆ ਤਾਂ ਬਹੁਤ ਹੀ ਧਿਆਨ ਦੇ ਨਾਲ ਤੁਸੀਂ ਜਿਹੜਾ ਹੋ ਜਾਓ। ਟਰੈਚਰਸ, ਹੈਜ਼ਰਡਸ ਜਿਹੜੀਆਂ ਡਰਾਈਵਿੰਗ ਕੰਡੀਸ਼ਨਸ ਆ ਉਹ ਆਈਸ ਤੇ ਸਨੋ ਅਕਮੂਲੇਸ਼ਨ ਦੇ ਕਰਕੇ ਹੋਣ ਵਾਲੀਆਂ ਆ। ਸੋ ਮੇਕ ਸ਼ੋਰ ਜਿਹੜਾ ਉਹ ਤੁਸੀਂ ਕਰੋ। ਖਾਸ ਕਰਕੇ ਜਿਹੜੇ ਮੈਡੀਕਲ ਉਪਕਰਨਾਂ ਵਾਲੇ ਵੀ ਆ ਉਹ ਵੀ ਧਿਆਨ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਰੱਖਣ। ਬੈਕਅਪ, ਬੈਟਰੀ ਬੈਕਅਪ, ਉਹ ਸਾਰੀਆਂ ਚੀਜ਼ਾਂ ਹੋਣ। ਅਕਸਰ ਗ੍ਰਿਡ ਦੇ ਉੱਤੇ ਵੀ ਇਸ ਦਾ ਭੈੜਾ ਅਸਰ ਪੈਂਦਾ ਆ। ਜੇ ਬਿਜਲੀ ਵਗੈਰਾ ਪਾਵਰ ਆਊਟੇਜ ਹੋ ਜੇ ਤਾਂ ਉਹਨਾਂ ਨੂੰ ਵੀ ਠੀਕ ਕਰਨ ਨੂੰ ਫਿਰ ਕਾਫੀ ਵਕਤ ਲੱਗ ਸਕਦਾ ਹੈ। ਅਗਲੀ ਖਬਰ ਵੱਲ ਚੱਲੀਏ। ਇੰਡੀਆ ਦਾ ਰੁਪਈਆ ਲੋਐਸਟ ਲੈਵਲ ਦੇ ਉੱਤੇ ਚਲਾ ਗਿਆ ਹੈਗਾ। ਅੱਜ $1 ਦੇ ਮੁਕਾਬਲੇ ਇੰਡੀਆ ਦਾ ਰੁਪਈਆ ₹91 ਤੇ 95 ਪੈਸੇ, ਜਾਣੀ ਕਿ ₹92 ਦੇ ਕਰੀਬ ਹੋ ਗਿਆ। ਕੱਲਾ ਇਸ ਮਹੀਨੇ ਦੇ ਵਿੱਚ ਰੁਪਈਆ 2% ਡਾਊਨ ਗਿਆ। ਰੋਇਟਰਸ ਨਿਊਜ਼ ਏਜੰਸੀ ਆ ਉਹ ਰਿਪੋਰਟ ਕਰ ਰਹੀ ਹੈਗੀ ਆ। 5% ਰੁਪਈਆ 2085 ਦੇ ਵਿੱਚ 2025 ਦੇ ਵਿੱਚ ਡਾਲਰ ਦੇ ਮੁਕਾਬਲੇ ਡਾਊਨ ਗਿਆ ਸੀ। ਸੋ ਇੱਕ ਹਫ਼ਤੇ ਦੇ ਵਿੱਚ 1% ਡਾਊਨ ਜਾ ਚੁੱਕਾ ਇਸ ਹਫ਼ਤੇ ਦੇ ਵਿੱਚ। ਫੋਰਨ ਇਨਵੈਸਟਰ ਜਿਹੜੇ ਆ ਉਹਨਾਂ ਨੇ $3.5 ਬਿਲੀਅਨ ਇੰਡੀਅਨ ਇਕੁਇਟੀਜ਼ ਦੇ ਵਿੱਚੋਂ ਇਸ ਮਹੀਨੇ ਪੁੱਲ ਕਰ ਰਿਹਾ ਹੈਗਾ, ਜਿਹਦੇ ਕਰਕੇ ਜੋ ਨਿਫਟੀ ਆ ਉਹ 50 ਦੇ ਕਰੀਬ ਡਾਊਨ ਹੈਗਾ, ਜੋ ਕਿ 5% ਬਣਦਾ ਹੈਗਾ ਜਨਵਰੀ ਮਹੀਨੇ ਦਾ। ਬੈਂਚਮਾਰਕ ਇੰਡੈਕਸ ਵੀ 0.8% ਅੱਜ ਡ੍ਰੌਪ ਹੋ ਗਿਆ ਤੇ ਅਡਾਨੀ ਗਰੁੱਪ ਕੰਪਨੀ ਦੇ ਜਿਹੜੇ ਸ਼ੇਅਰ ਆ ਉੱਥੇ ਪੂਰਾ ਸੈਲ ਆਫ ਚੱਲ ਰਿਹਾ ਹੈਗਾ। ਯੂਐਸ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਨੇ ਕੋਰਟ ਤੋਂ ਪਰਮਿਸ਼ਨ ਲੈ ਲਈ ਆ ਵੀ ਪਰਸਨਲੀ ਉਹ ਈਮੇਲ ਕਰਨਗੇ ਸਮਨਸ ਜੋ ਬਿਲੀਅਨਰ ਗੌਤਮ ਅਡਾਨੀ ਹੈਗਾ। ਸੋ ਉਹ ਕੇਸ ਵੀ ਤੇਜ਼ੀ ਦੇ ਨਾਲ ਅੱਗੇ ਚੱਲ ਰਿਹਾ ਹੈਗਾ। ਅਡਾਨੀ ਨੇ ਇਹ ਇਸ਼ੂ ਕੀਤਾ ਆ ਵੀ ਮਾਰਕੀਟ ਟੂ ਬਾਈ ਇਨਟੂ ਡਾਲਰ ਰੂਪੀ, ਹਨਾ। ਅਨਿਲ ਪੰਸਾਲੀ ਜੋ ਹੈਡ ਟ੍ਰੈਜਰੀ ਦੇ ਹੈਗੇ ਆ ਉਹਨਾਂ ਨੇ ਦੱਸਿਆ ਹੈਗਾ ਆ। ਰੁਪਈਆ ਜੋ ਆ ਡਾਲਰ ਦੇ ਮੁਕਾਬਲੇ 2% ਜਨਵਰੀ 'ਚ ਡਾਊਨ ਗਿਆ ਤੇ 5% 2025 ਦੇ ਵਿੱਚ ਗਿਆ ਸੀਗਾ।
ਇਕੁਇਟੀ ਆਊਟਫਲੋ ਜੋ ਆ $18.9 ਬਿਲੀਅਨ ਲਾਸਟ ਈਅਰ ਸੀਗੇ ਇੰਡੀਆ ਦੇ ਵਿੱਚ। ਸੋ ਇੰਡੀਆ ਦਾ ਰੁਪਈਆ ਡਾਲਰ ਦੇ ਮੁਕਾਬਲੇ ਐਨ ਥੱਲੇ ਨੂੰ ਧੜਾ ਧੜ ਹਰ ਰੋਜ਼ ਡਿੱਗ ਰਿਹਾ ਹੈਗਾ। ਅਗਲੀ ਜਿਹੜੀ ਗੱਲ ਕਰੀਏ, ਯੂਐਸ ਦੇ ਹਾਊਸ ਨੇ ਅੱਜ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਫੰਡਿੰਗ ਬਿੱਲ ਆ ਉਸ ਨੂੰ ਪਾਸ ਕਰ ਦਿੱਤਾ ਆ। ਇਹ ਬੜਾ ਅਹਿਮ ਇੱਕ ਹਿਸਾਬ ਦੇ ਨਾਲ ਬਿੱਲ ਸੀਗਾ। ਡੈਮੋਕ੍ਰੇਟਸ ਖਾਸ ਕਰਕੇ ਆਈਸ ਦੇ ਕਾਫੀ ਉਲਟ ਸੀਗੇ, ਪਰ ਇਸ ਬਿੱਲ ਨੂੰ ਪਾਸ ਕਰਨ ਦੇ ਨਾਲ ਆਈਸ ਨੂੰ ਵੀ ਵੱਡੀ ਫੰਡਿੰਗ ਜਿਹੜੀ ਆ ਉਹ ਉਪਲਬਧ ਹੋਵੇਗੀ। $1.2 ਟ੍ਰਿਲੀਅਨ ਦੀ ਗਵਰਨਮੈਂਟ ਫੰਡਿੰਗ ਦਾ ਜਿਹੜਾ ਬਿੱਲ ਆ ਇਸ ਨੂੰ ਹਾਊਸ ਨੇ ਪਾਸ ਕਰ ਦਿੱਤਾ। ਕਾਫੀ ਡੈਮੋਕ੍ਰੇਟ ਆਪੋਜੀਸ਼ਨ ਹੋਣ ਦੇ ਬਾਵਜੂਦ ਖਾਸ ਕਰਕੇ ਆਈਸ ਦੀਆਂ ਜਿਹੜੀਆਂ ਸਟ੍ਰੈਟਜੀਜ਼ ਆ, ਆਪਰੇਸ਼ਨਸ ਆ ਮਿਨੀਐਪੋਲਿਸ, ਮਿਨੀਸੋਟਾ ਤੇ ਹੋਰ ਮੁਲਕ ਦੇ ਸੂਬਿਆਂ ਦੇ ਵਿੱਚ, ਉਸ ਦੀ ਵਿਰੋਧਤਾ ਡੈਮੋਕ੍ਰੇਟਸ ਕਰ ਰਹੇ ਸੀਗੇ ਵੀ ਅਸੀਂ ਇਸ ਨੂੰ ਪਾਸ ਨਹੀਂ ਕਰਨਾ ਚਾਹੁੰਦੇ। ਹੁਣ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਇਸ $1.2 ਟ੍ਰਿਲੀਅਨ ਦੇ ਪਾਸ ਹੋਏ ਬਿੱਲ ਦੇ ਵਿੱਚੋਂ 64.4 ਬਿਲੀਅਨ ਜਿਹੜੇ ਐਲੋਕੇਟ ਹੋਣਗੇ ਇਹ DHS ਦੇ ਕੋਲ, ਤੇ $10 ਬਿਲੀਅਨ ਆਈਸ ਨੂੰ ਜਿਹੜਾ ਇਸ ਦੇ ਵਿੱਚ ਜਾਊਗਾ। 207 ਦੇ ਮੁਕਾਬਲੇ 220 ਵੋਟਾਂ ਦੇ ਨਾਲ ਇਹ ਬਿੱਲ ਸਦਨ ਦੇ ਵਿੱਚ ਪਾਸ ਹੋਇਆ ਆ। 7 ਡੈਮੋਕ੍ਰੇਟਸ ਨੇ ਇਸ ਬਿੱਲ ਨੂੰ ਪਾਸ ਕਰਨ ਦੇ ਹੱਕ ਦੇ ਵਿੱਚ ਵੋਟ ਪਾਈ ਤੇ ਕਹਿੰਦੇ ਵੀ ਇੱਕ ਰਿਪਬਲਿਕਨ ਨੇ ਉਲਟ ਜਿਹੜੀ ਆ ਇਸ ਤੇ ਵੋਟ ਪਾਈ ਹੈਗੀ ਆ। ਇਸ ਦੇ ਨਾਲ ਜਿਹੜਾ ਗਵਰਨਮੈਂਟ ਸ਼ਟਡਾਊਨ ਹੋਣ ਦਾ ਖਤਰਾ ਸੀਗਾ ਇਸ ਮਹੀਨੇ ਦੇ ਅਖੀਰ ਤੱਕ, ਉਹ ਵੀ ਕਿਤੇ ਕਿਤੇ ਇਸ ਨਾਲ ਟਲਿਆ ਹੈਗਾ ਆ। ਕਹਿੰਦੇ ਵੀ ਲਾ ਮੇਕਰਸ ਟਰੈਕ ਤੇ ਨੇ ਵੀ ਜਿਹੜੀ ਇੱਕ ਹੋਰ ਗਵਰਨਮੈਂਟ ਸ਼ਟਡਾਊਨ ਆ ਉਸ ਨੂੰ ਨਾ ਜਿਹੜਾ ਉਹ ਹੋਵੇ। ਇਸ ਬਿੱਲ ਦੇ ਵਿੱਚ ਡਿਪਾਰਟਮੈਂਟ ਆਫ ਡਿਫੈਂਸ, ਲੇਬਰ, ਹੈਲਥ ਐਂਡ ਹਿਊਮਨ ਸਰਵਿਸਿਜ਼, ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ, ਟਰਾਂਸਪੋਰਟੇਸ਼ਨ, ਐਜੂਕੇਸ਼ਨ ਵਾਲਾ ਵੀ ਜਿਹੜਾ ਹਿੱਸਾ ਸੀ ਉਹ ਇਸ ਤੋਂ ਵੀ ਵੱਡੀ ਮੈਜੋਰਟੀ ਦੇ ਨਾਲ 88 ਦੇ ਮੁਕਾਬਲੇ 341 ਹੱਕ ਦੇ ਵਿੱਚ ਵੋਟਾਂ ਨੇ ਪਾ ਕੇ ਜਿਹੜਾ ਆ ਉਹ ਪਾਸ ਕੀਤਾ। ਹਾਊਸ ਦੇ ਸਪੀਕਰ ਮਾਈਕ ਜੌਨਸਨ ਉਹਨਾਂ ਨੇ ਕਿਹਾ ਵੀ ਇਸ ਪੈਕੇਜ ਦੇ ਪਾਸ ਹੋਣ ਦੇ ਨਾਲ ਰਿਪਬਲਿਕਨਸ ਨੇ ਫਾਈਨਲੀ ਕਹਿੰਦੇ ਵੀ ਬਾਈਡਨ ਐਰਾ ਦੇ ਵਿੱਚ ਜਿਹੜੇ ਸਪੈਂਡਿੰਗ ਲੈਵਲ ਸੀਗੇ ਉਹਨਾਂ ਨੂੰ ਹੁਣ ਰਿਪਲੇਸ ਕਰ ਦਿੱਤਾ ਆ ਟਰੰਪ ਐਰਾ ਦੇ ਜਿਹੜੇ ਸਪੈਂਡਿੰਗ ਲੈਵਲਸ ਤੇ ਪਾਲਿਸੀਜ਼ ਦੇ ਨਾਲ। ਕਾਂਗਰਸ ਕਹਿੰਦੇ ਵੀ ਇਹਨਾਂ ਦਾ ਇਹ ਫਰਜ਼ ਹੁੰਦਾ ਆ, ਡਿਊਟੀ ਹੁੰਦੀ ਆ ਸਰਕਾਰ ਨੂੰ ਫੰਡ ਕਰਨਾ 12 ਜਿਹੜੇ ਸਪੈਂਡਿੰਗ ਬਿਲਸ ਆ ਉਸ ਦੇ ਜ਼ਰੀਏ, ਤੇ ਕਹਿੰਦੇ ਵੀ ਇਹ ਜਿਹੜੇ ਪੈਕੇजेस ਆ ਕਈ ਵਾਰੀ ਇਕੱਠੇ ਕਰ ਦਿੱਤੇ ਜਾਂਦੇ ਆ, ਕਈ ਵਾਰੀ ਅਲੱਗ-ਅਲੱਗ ਜਿਹੜੇ ਆ ਉਹਨਾਂ ਨੂੰ ਪਾਸ ਕੀਤਾ ਜਾਂਦਾ ਆ। ਅਖੀਰਲੀ ਵਾਰ ਕਾਂਗਰਸ ਨੇ 12 ਅਪਰੋਪਰੀਏਸ਼ਨ ਬਿੱਲ ਮਾਰਚ 2024 ਦੇ ਵਿੱਚ ਪਾਸ ਕੀਤੇ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਕਾਰਜਕਾਲ ਦੇ ਦੌਰਾਨ, ਤੇ ਕਹਿੰਦੇ ਵੀ ਹਾਊਸ ਦੇ ਦੁਆਰਾ ਹੁਣ ਜਿਹੜੇ ਪਾਸ ਕੀਤੇ ਗਏ 12 ਦੇ 12 ਬਿੱਲ ਆ ਉਹ ਹੁਣ ਸੈਨੇਟ ਦੇ ਵਿੱਚ ਜਾਣਗੇ, ਜਿੱਥੇ ਇਹ ਉਮੀਦ ਹੈਗੀ ਆ ਵੀ ਇਹਨਾਂ ਨੂੰ ਸਿੰਪਲ ਮੈਜੋਰਟੀ ਦੇ ਨਾਲ ਪਾਸ ਕਰ ਦਿੱਤਾ ਜਾਵੇਗਾ ਤੇ ਇਹਦੇ ਨਾਲ ਜਿਹੜੇ ਗਵਰਨਮੈਂਟ ਸ਼ਟਡਾਊਨ ਦੇ ਜਿਹੜੇ ਚਾਂਸਸ ਆ ਉਹ ਘੱਟ ਜਿਹੜੇ ਹੋ ਜਾਣਗੇ। ਸੋ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਮੁੱਖ ਤੌਰ ਦੇ ਉੱਤੇ ਜੇ ਆਪਾਂ ਇਮੀਗ੍ਰੇਸ਼ਨ ਕ੍ਰੈਕਡਾਊਨ ਨੂੰ ਲੈ ਕੇ ਦੇਖੀਏ ਤਾਂ ਆਈਸ ਨੂੰ ਇਸ ਸਾਲ ਦੇ ਵਿੱਚ $10 ਬਿਲੀਅਨ ਦੀ ਜਿਹੜੀ ਫੰਡਿੰਗ ਆ ਉਹ ਹੁਣ ਮਿਲ ਗਈ ਆ। ਇਹਦਾ ਭਾਵ ਇਹ ਆ ਵੀ ਆਈਸ ਵਾਲੇ ਹੋਰ ਵੀ ਮੇਜਰ ਕ੍ਰੈਕਡਾਊਨਸ ਆ ਉਹ ਕਰ ਸਕਣਗੇ। ਹੁਣ ਪਿੱਛੇ ਇਹਨਾਂ ਦੇ ਕੋਲ ਰਾਸ਼ੀ ਜਿਹੜੀ ਆ ਕਾਫੀ ਜ਼ਿਆਦਾ ਆ ਚੁੱਕੀ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਆਉਂਦੀਆਂ ਹੋਰ ਮਹਿਕਮੇ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਕੁੱਲ ਮਿਲਾ ਕੇ $64.4 ਬਿਲੀਅਨ ਜਿਹੜੇ ਆ ਉਹ ਮਿਲ ਜਾਣਗੇ ਜੇ ਇਸ ਤਰ੍ਹਾਂ ਹੀ ਇਹ ਬਿੱਲ ਹੁਣ ਸੈਨੇਟ ਦੇ ਵਿੱਚ ਪਾਸ ਹੋਊਗਾ। ਇਸ ਬਿੱਲ ਦੇ ਵਿੱਚ ਇੱਕ ਚੀਜ਼ ਰਿਡਿਊਸ ਹੋਈ ਆ, ਆਈਸ ਦੀ ਐਨਫੋਰਸਮੈਂਟ ਤੇ ਰਿਮੂਵਲ ਆਪਰੇਸ਼ਨ $115 ਮਿਲੀਅਨ ਦੇ ਨਾਲ ਘਟਾਇਆ ਆ। ਡਿਟੈਂਸ਼ਨ ਸੈਂਟਰ ਦੇ ਜਿਹੜੇ ਬੈਡਸ ਆ ਉਹ 5500 ਦੇ ਨਾਲ ਜਿਹੜੇ ਉਹ ਘਟਾਏ ਹੈਗੇ ਆ। ਇਸ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਬਿੱਲ ਦੇ ਵਿੱਚ ਇਹ ਕਹਿੰਦੇ ਵੀ ਸੁਰੱਖਿਅਤ ਕੀਤਾ ਗਿਆ ਆ ਵੀ ਆਈਸ ਵਾਲਾ ਕੋਈ ਵੀ US ਸਿਟੀਜ਼ਨ ਨੂੰ ਡਿਪੋਰਟ ਨਾ ਕਰ ਸਕੇ, ਤੇ ਕਹਿੰਦੇ ਵੀ ਹੁਣ ਆਈਸ ਦੇ ਏਜੰਟਸ ਨੂੰ ਬੋਡੀ ਕੈਮਰਾਜ਼ ਲਾਉਣ ਦੀ ਜਿਹੜੀ ਆ ਉਹ ਫੋਰਸ ਕੀਤਾ ਜਾਊਗਾ ਤੇ ਆਈਸ ਏਜੰਟਸ ਚੱਲਦੀਆਂ ਗੱਡੀਆਂ ਦੇ ਉੱਤੇ ਗੋਲੀਆਂ ਨਹੀਂ ਚਲਾ ਸਕਣਗੇ। ਇਹ ਵੀ ਇਸ ਬਿੱਲ ਦੇ ਵਿੱਚ ਮੱਦਾਂ ਜਿਹੜੀਆਂ ਆ ਉਹ ਰੱਖੀਆਂ ਗਈਆਂ ਆ।
ਇਲਹਾਨ ਉਮਰ ਮਿਨੇਸੋਟਾ ਦੀ ਜਿਹੜੀ ਰਿਪਰੈਜ਼ੈਂਟੇਟਿਵ ਆ, ਜਿਹਦਾ ਸੂਬਾ ਇਸ ਟਾਈਮ ਕਹਿ ਲਓ ਵੀ ਮੇਨ ਤੌਰ ਦੇ ਉੱਤੇ ਨਿਸ਼ਾਨੇ ਦੇ ਉੱਤੇ ਆ, ਤੇ ਉਹਨੇ ਕਿਹਾ ਵੀ ਇਹ ਜੋਕ ਆ। ਅਕਾਊਂਟੇਬਿਲਿਟੀ ਦਾ ਮਤਲਬ, ਰੀਅਲ ਅਕਾਊਂਟੇਬਿਲਿਟੀ ਦਾ ਮਤਲਬ ਹੁੰਦਾ ਆ ਵੀ ਜਿਹੜੇ ਲਾਜ਼ ਨੇ ਮੁਲਕ ਦੇ, ਉਹਨਾਂ ਨੂੰ ਜਿਹੜਾ ਉਹ ਮੰਨਿਆ ਜਾਵੇ। ਕਹਿੰਦੇ ਵੀ ਹਰ ਮਿੰਟ ਇਹਨਾਂ ਨੇ ਗੋਲ ਪੋਸਟ ਹੀ ਮੂਵ ਜਿਹੜੇ ਉਹ ਕੀਤੇ ਆ। ਕੁਝ ਕੁ ਡੈਮੋਕ੍ਰੇਟ ਇਸ ਭਾਵਨਾ ਦੇ ਨਾਲ ਸਹਿਮਤ ਸੀਗੇ, ਪਰ ਬਹੁਤਿਆਂ ਨੇ ਇੰਨੀ ਜਿਹੜੀ ਸਖਤ ਜਾਂ ਕਹਿ ਲਓ ਵੀ ਕਾਰਵਾਈ ਇਸ ਬਿੱਲ ਦੇ ਪਾਸ ਹੋਣ ਦੇ ਬਾਅਦ ਚ ਨਹੀਂ ਬਿਆਨ ਜਿਹੜੇ ਉਹ ਦਿੱਤੇ ਹੈਗੇ। ਪਰ ਇਹ ਆ ਵੀ ਇੱਕ ਵੱਡੇ ਬਿੱਲ ਜਿਹੜੇ ਉਹ ਪਾਸ ਹੋਏ ਨੇ, ਜਿਸ ਦੇ ਨਾਲ DHS ਆਈਸ ਦੀ ਫੰਡਿੰਗ ਹੋਰ ਜਿਹੜੀ ਉਹ ਪੁਖਤਾ ਹੋਵੇਗੀ ਤੇ ਓਵਰਆਲ ਗਵਰਨਮੈਂਟ ਸ਼ਟਡਾਊਨ ਦਾ ਖਤਰਾ ਘਟੇਗਾ। 10 ਡੈਮੋਕ੍ਰੇਟਸ ਨੇ ਰਿਪਬਲਿਕਨਸ ਦਾ ਸਾਥ ਦਿੱਤਾ ਹੈ ਇਸ ਬਿੱਲ ਦੇ ਪਾਸ ਹੋਣ ਦੇ ਵਿੱਚ, ਤਾਂ ਕਿ ਉਹਨਾਂ ਦੀ ਜਿਹੜੀ ਫੰਡਿੰਗ ਆ ਵਧਾਈ ਜਾ ਸਕੇ। ਅਗਲੀ ਖਬਰ ਵੀ ਆਈਸ ਦੇ ਨਾਲ ਰਿਲੇਟਡ ਆ। ਮਿਨੇਸੋਟਾ ਦੇ ਵਿੱਚ ਅੱਜ ਇਕਨੋਮਿਕ ਬਲੈਕਆਊਟ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਬਿਜ਼ਨੈਸਸ ਆ, ਉਹਨਾਂ ਨੇ ਬਿਜ਼ਨਸ ਅੱਜ ਸ਼ਟ ਡਾਊਨ ਕੀਤੇ ਹੋਏ ਹੈਗੇ ਆ। ਮਿਨੀਐਪੋਲਿਸ ਦੇ ਵਿੱਚ ਜੋ ਇਮੀਗ੍ਰੇਸ਼ਨ ਕ੍ਰੈਕਡਾਊਨ ਆ, ਉਹਨੂੰ ਲੈ ਕੇ ਟੈਨਸ਼ਨ ਬਹੁਤ ਜ਼ਿਆਦਾ ਆ ਲੋਕਾਂ ਦੇ ਵਿੱਚ। ਤਾਂ ਆਈਸ ਦੇ ਏਜੰਟਸ ਦੇ ਵਿੱਚ ਕਈ ਜਗ੍ਹਾ ਜਿਹੜੇ ਆ ਨਾਅਰੇਬਾਜ਼ੀ, ਝੜਪ ਆਪਾਂ ਦੇਖੀ ਹੈਗੀ ਆ। ਇੱਕ 5 ਸਾਲਾਂ ਦੇ ਬੱਚੇ ਦਾ ਕਾਫੀ ਰੌਲਾ ਪਿਆ ਸੀ ਵੀ ਉਹਨੂੰ ਜਿਹੜਾ ਆ ਅਰੈਸਟ ਕੀਤਾ ਗਿਆ ਹੈਗਾ ਮਾਸ ਡਿਪੋਰਟੇਸ਼ਨ ਕੈਂਪੇਨ ਦੇ ਤਹਿਤ। ਤੇ ਇਹ ਦੱਸਿਆ ਗਿਆ ਵੀ ਨਹੀਂ, ਜੋ ਉਹ ਬੱਚੇ ਨੂੰ ਨਹੀਂ ਲਿਆ ਗਿਆ, ਉਸ ਦੇ ਫਾਦਰ ਨੂੰ ਜਿਹੜਾ ਅਰੈਸਟ ਕੀਤਾ ਗਿਆ, ਕਿਉਂਕਿ ਉਸਨੇ ਉਹ ਉਸ ਕੋ ਸਟੇਟਸ ਨਹੀਂ ਸੀ। ਪਰ ਜੋ ਵਕੀਲ ਆ ਉਹ ਕਹਿ ਰਿਹਾ ਵੀ ਉਹਦਾ ਤਾਂ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਹੈ, ਉਹਦਾ ਕੇਸ ਚੱਲ ਰਿਹਾ ਹੈਗਾ। ਚਰਚ ਦੇ ਵਿੱਚ ਜਿਹੜਾ ਪ੍ਰੋਟੈਸਟ ਹੋਇਆ ਸੀ, ਉਹਦੇ ਚੋਂ 3 ਜਾਣੇ ਜੋ ਲੋਕ ਆ, ਇਹ ਸੈਂਟ ਪੌਲ ਚਰਚ ਦੇ ਵਿੱਚ ਹੋਇਆ ਸੀ, 3 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਹੈਗਾ। ਹੋਰ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਅਰੈਸਟ ਕੀਤੇ ਗਏ ਹੈਗੇ ਆ। ਆਈਸ ਵਾਲਿਆਂ ਨੇ ਇਹ ਕਿਹਾ ਵੀ ਸਾਡੇ ਕੋਲ ਹੁਣ ਬੈਟਰ ਡਾਟਾਬੇਸ ਹੈਗਾ, ਪਰ ਸਟੇਟ ਵਾਲੇ ਸਾਡਾ ਜਿਹੜਾ ਸਾਥ ਨਹੀਂ ਦੇ ਰਹੇ। ਕਈ ਜਿਹੜੇ ਸੈਕਸ਼ੂਅਲ ਅਫੈਂਡਰ ਆ ਜਾਂ ਜਿਨ੍ਹਾਂ ਦੇ ਉੱਤੇ ਕਿਸੇ ਤਰ੍ਹਾਂ ਦੇ ਚਾਰਜਸ ਆ, ਕ੍ਰਿਮੀਨਲ ਚਾਰਜਸ ਆ, ਉਹਨਾਂ ਦਾ ਡਾਟਾ ਜੋ ਆ ਉਹ ਸ਼ੇਅਰ ਕੀਤਾ ਨਹੀਂ ਜਾ ਰਿਹਾ ਹੈਗਾ। ਪਰ ਫਿਰ ਵੀ ਉਹ ਕਹਿੰਦੇ ਵੀ 1300 ਦੇ ਕਰੀਬ ਲੋਕ ਆ, ਉਹ ਅਸੀਂ ਅਰੈਸਟ ਕੀਤੇ ਹੈਗੇ ਆ ਮਿਨੇਸੋਟਾ ਦੇ ਵਿੱਚੋਂ। ਪੌਲ ਸ਼ਨੈਲ, ਕਮਿਸ਼ਨਰ ਆਫ ਮਿਨੇਸੋਟਾ ਡਿਪਾਰਟਮੈਂਟ ਆਫ ਕਰੈਕਸ਼ਨਸ ਆ, ਉਹਨਾਂ ਨੇ ਇਹ ਕਿਹਾ ਵੀ ਇਹ ਗੱਲ ਸਹੀ ਨਹੀਂ ਹੈਗੀ। ਆਪਾਂ ਜੋ ਇਨਫੋਰਮੇਸ਼ਨ ਹੈਗੀ ਆ ਉਹ ਆਈਸ ਵਾਲਿਆਂ ਨੂੰ ਦੇ ਰਹੇ ਆ। 301 ਲੋਕਾਂ ਦੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈਗੀ ਆ। ਸੋ ਆਈਸ ਵਾਲਿਆਂ ਨੇ ਬਾਰ-ਬਾਰ ਕਿਹਾ, ਕਿਉਂਕਿ ਜੀਡੀ ਵੈਂਸ ਨੂੰ ਜਦੋਂ ਡਾਇਰੈਕਟ ਕੁਐਸਚਨ ਪੁੱਛਿਆ ਗਿਆ ਸੀ ਤੇ ਫਿਰ ਉਹ ਵੀ ਝਟਕੇ ਵਿੱਚ ਸੀ। ਕਹਿੰਦਾ ਵੀ ਹਾਂ, ਮੇਰਾ ਤਾਂ ਖੁਦ ਦਾ ਬੱਚਾ ਇੱਕ 5 ਸਾਲਾਂ ਦਾ, ਪਰ ਕਹਿੰਦਾ ਮੈਂ ਜੋ ਪਤਾ ਕੀਤਾ ਉਹਦਾ ਮਤਲਬ ਇਹ ਆ ਵੀ ਉਹ 5 ਸਾਲਾਂ ਦੇ ਬੱਚੇ ਦਾ ਜਿਹੜਾ ਫਾਦਰ ਸੀ ਉਸ ਨੂੰ ਅਰੈਸਟ ਕੀਤਾ ਗਿਆ ਤੇ ਬੱਚੇ ਦੇ ਅਰੈਸਟ ਦੇ ਹੱਕ ਦੇ ਵਿੱਚ ਅਸੀਂ ਨਹੀਂ। ਪਰ ਇਹਦਾ ਮਤਲਬ ਕਹਿੰਦਾ ਇਹ ਵੀ ਨਹੀਂ ਹੈ ਵੀ ਜੇ ਹੁਣ ਬੱਚੇ ਨੂੰ ਸ਼ੀਲਡ ਬਣਾਇਆ ਜਾਵੇ, ਜੇ ਜੋ ਫਾਦਰ ਦੇ ਕੋਲ ਕਿਸੇ ਤਰ੍ਹਾਂ ਦਾ ਜਿਹੜਾ ਸਟੇਟਸ ਨਹੀਂ ਹੈਗਾ। ਆਈਸ ਦੇ ਆਫੀਸ਼ੀਅਲਸ ਨੇ ਜੋ ਚਰਚ ਦੇ ਵਿੱਚ ਡਿਸਟਰਪਸ਼ਨ ਕੀਤੀ ਗਈ ਸੀ ਪ੍ਰੋਟੈਸਟਰਸ ਵੱਲੋਂ, ਉਹਨੂੰ ਕੰਡੈਮ ਕੀਤਾ ਹੈ ਕਿ ਚਰਚ ਦੇ ਵਿੱਚ ਇਹ ਗੱਲਬਾਤ ਨਹੀਂ ਹੋਣੀ ਚਾਹੀਦੀ। ਬਾਹਰ ਜੋ ਮਰਜ਼ੀ ਆ ਤੁਸੀਂ ਰੌਲਾ ਪਾ ਸਕਦੇ ਹੈਗੇ ਆ। ਜੋ ਬਾਰਡਰ ਪੈਟਰੋਲ ਦੇ ਆਫੀਸ਼ੀਅਲਸ ਆ, ਉਹ ਕਹਿੰਦੇ ਵੀ ਅਸੀਂ ਐਕਸਪਰਟ ਆ ਬੱਚਿਆਂ ਦੇ ਨਾਲ ਡੀਲ ਕਰਨਾ। ਜੋ ਗ੍ਰੈਗਰੀ ਬੋਬੀਨੋ ਆ, ਉਹ ਅੱਜ ਕੱਲ੍ਹ ਮਿਨੀਐਪੋਲਿਸ ਦੇ ਵਿੱਚ ਪਹੁੰਚੇ ਹੋਏ ਆ। ਉਹ ਜਿੱਥੇ ਕਿਤੇ ਵੀ ਛਾਪੇ ਪੈਂਦੇ ਆਈਸ ਦੇ ਬਿਲਕੁਲ ਨਾਲ ਹੁੰਦੇ ਆ, ਤੇ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਤੇ ਨਾਲ ਦੀ ਨਾਲ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਮਿਨੇਸੋਟਾ ਦੇ ਆਫੀਸ਼ੀਅਲਸ ਨੂੰ ਇਹ ਕਿਹਾ ਵੀ ਜਿੰਨੇ ਵੀ ਚਾਈਲਡ ਪ੍ਰੀਡੇਟਰਸ ਹੈਗੇ ਆ, ਉਹਨਾਂ ਦਾ ਸਾਰੀ ਇਨਫੋਰਮੇਸ਼ਨ ਸਾਨੂੰ ਦਿੱਤੀ ਜਾਵੇ, ਤਾਂ ਕਿ ਅਸੀਂ ਉਹਨਾਂ ਨੂੰ ਡਿਟੇਨ ਕਰਕੇ ਉਹਨਾਂ ਦੇ ਮੁਲਕਾਂ ਦੇ ਵਿੱਚ ਵਾਪਸ ਡਿਪੋਰਟ ਕਰ ਸਕੀਏ। ਜੀ, 5 ਸਾਲਾਂ ਦਾ ਜਿਹੜਾ ਬੱਚਾ ਆ ਉਸ ਦੇ ਬਾਬਤ ਤੇ ਜਿਹੜੀ ਕੋਲੰਬੀਆ ਹਾਈਟ ਆ, ਓਵਰਆਲ ਜੇ ਦੱਸ ਜਾਈਏ, ਕਹਿੰਦੇ ਵੀ ਆਈਸ ਨੇ ਹੁਣ ਤੱਕ 4 ਬੱਚੇ ਉੱਥੇ ਡਿਟੇਨ ਕੀਤੇ ਨੇ ਮਿਨੇਐਪੋਲਿਸ ਏਰੀਆ ਦੇ ਜਿਹੜੇ ਸਕੂਲ ਡਿਸਟ੍ਰਿਕਟ ਆ ਉੱਥੋਂ। ਇਸ ਮਹੀਨੇ ਦੇ ਵਿੱਚ ਜਿਹੜੇ ਸਕੂਲ ਡਿਸਟ੍ਰਿਕਟ ਦੇ ਅਧਿਕਾਰੀ ਆ, ਉਹਨਾਂ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ। ਟਰੰਪ ਹੁਣਾਂ ਦੇ ਜਿਹੜੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਦਰਮਿਆਨ 3000 ਜਿਹੜੇ ਫੈਡਰਲ ਏਜੰਟਸ ਆ ਆਈਸ ਦੇ, DHS ਦੇ, ਬਾਰਡਰ ਪੈਟਰੋਲ ਦੇ, ਉਹ ਮਿਨੇਸੋਟਾ ਦੇ ਮਿਨੇਐਪੋਲਿਸ ਸ਼ਹਿਰ ਦੇ ਵਿੱਚ ਟਵਿਨ ਸਿਟੀਜ਼ ਦੇ ਵਿੱਚ ਲਾਏ ਗਏ ਹੈਗੇ ਆ। ਜਿਹੜੀ ਉੱਥੋਂ ਦੀ ਸਕੂਲ ਡਿਸਟ੍ਰਿਕਟ ਦੀ ਸੁਪਰੀਟੈਂਡੈਂਟ ਆ ਜ਼ੀਨਾ ਸਟੈਵਨਿਕ, ਉਹਨੇ ਕਿਹਾ ਵੀ 5 ਸਾਲ ਦੇ ਬੱਚੇ ਨੂੰ ਕਿਉਂ ਡਿਟੇਨ ਕੀਤਾ ਗਿਆ। ਕਹਿੰਦੇ ਵੀ ਤੁਸੀਂ ਮੈਨੂੰ ਇਹ ਨਹੀਂ ਦੱਸ ਸਕਦੇ ਵੀ ਇਹਨੂੰ ਹੁਣ ਵਾਇਲੈਂਟ ਕ੍ਰਿਮੀਨਲ ਦੇ ਤੌਰ ਦੇ ਉੱਤੇ ਤੁਸੀਂ ਕਲਾਸੀਫਾਈ ਕਰੋਗੇ।
DHS ਦੀ ਸਪੋਕਸਵੂਮਨ ਟ੍ਰੇਸ਼ੀਆ ਮੈਕਲੌਫਲਨ ਨੇ ਕਿਹਾ ਵੀ ਬੱਚੇ ਨੂੰ ਅਸੀਂ ਟਾਰਗੇਟ ਨਹੀਂ ਕੀਤਾ, ਆਈਸ ਡਿਡ ਨਾਟ ਟਾਰਗੇਟ ਚਾਈਲਡ। ਉਹਨਾਂ ਨੇ ਜਿਹੜੀ ਉਹ ਸਟੇਟਮੈਂਟ ਜਾਰੀ ਕੀਤੀ। ਉਹਨਾਂ ਨੇ ਇਹ ਕਿਹਾ ਵੀ ਜਿਹੜਾ ਉਹਦਾ ਪੇ ਸੀਗਾ ਉਹਨੂੰ ਛੱਡ ਕੇ ਭੱਜ ਗਿਆ ਸੀਗਾ, ਇਸ ਲਈ ਅਸੀਂ ਉਸ ਬੱਚੇ ਨੂੰ ਲਿਆਇਆ। ਪਰ ਹੁਣ ਰੌਲਾ ਇਹ ਪੈ ਗਿਆ ਵੀ ਕਹਿੰਦੇ ਵੀ ਜੇ ਉਹਨੂੰ ਘਰੇ ਕਿਉਂ ਨਹੀਂ ਫਿਰ ਉਸ ਨੂੰ ਜਿਹੜਾ ਉਹ ਛੱਡਿਆ, ਟੈਕਸਸ ਜਿਹੜਾ ਉਸ ਬੱਚੇ ਨੂੰ ਕਿਉਂ ਤੁਸੀਂ ਲੈ ਕੇ ਚਲੇ ਗਏ ਹੈਗੇ ਆ ਮਿਨੇਸੋਟਾ ਤੋਂ, ਵੀ ਜੇ ਤੁਹਾਨੂੰ ਇਹੀ ਸੀਗਾ ਵੀ ਉਸਦਾ ਪਿਓ ਜੀ ਉਸਨੂੰ ਛੱਡ ਕੇ ਚਲਾ ਗਿਆ ਤੇ ਉਹਦੇ ਬਾਅਦ ਦੂਜੇ ਪਰਿਵਾਰ ਨੂੰ ਇਹ ਬੱਚਾ ਜਿਹੜਾ ਉਹ ਦਿੱਤਾ ਜਾ ਸਕਦਾ ਸੀਗਾ। ਹੁਣ ਇਸ ਤੋਂ ਇਲਾਵਾ ਕਹਿੰਦੇ ਵੀ ਇੱਕ ਹੋਰ 17 ਸਾਲਾਂ ਦਾ ਹਾਈ ਸਕੂਲ ਸਟੂਡੈਂਟ, ਉਹ ਆਰਮਡ ਤੇ ਮਾਸਕ ਏਜੰਟਸ ਦੇ ਦੁਆਰਾ ਉਸ ਨੂੰ ਡਿਟੇਨ ਕੀਤਾ ਗਿਆ। ਕਹਿੰਦੇ ਵੀ ਉਹ ਸਕੂਲ ਨੂੰ ਜਦੋਂ ਉਹ ਜਾ ਰਿਹਾ ਸੀਗਾ ਤੇ ਪੇਰੈਂਟਸ ਉਸਦੇ ਪ੍ਰੈਜ਼ੈਂਟ ਨਹੀਂ ਸੀਗੇ। ਇਹ ਕਹਿੰਦੇ ਵੀ 2 ਹਫ਼ਤੇ ਪਹਿਲਾਂ ਇੱਕ 10 ਸਾਲ ਦਾ ਬੱਚਾ ਆਈਸ ਦੇ ਏਜੰਟਸ ਨੇ ਜਦੋਂ ਐਲੀਮੈਂਟਰੀ ਸਕੂਲ ਨੂੰ ਜਿਹੜੀ ਉਹ ਬੱਚੀ ਜਿਹੜੀ ਉਹ ਜਾ ਰਹੀ ਸੀਗੀ ਉਦੋਂ ਉਹਨੂੰ ਡਿਟੇਨ ਕੀਤਾ ਤੇ ਉਹਦੀ ਮਾਂ ਨੂੰ, ਜਿਹੜੀ ਕਿ ਹੁਣ ਅਜੇ ਵੀ ਇਹ ਟੈਕਸਸ ਡਿਟੈਂਸ਼ਨ ਸੈਂਟਰ ਦੇ ਵਿੱਚ ਆ। ਕਹਿੰਦੇ ਵੀ ਪਿਛਲੇ ਹਫ਼ਤੇ ਇੱਕ 17 ਸਾਲਾਂ ਦਾ ਹੋਰ ਹਾਈ ਸਕੂਲ ਸਟੂਡੈਂਟ ਆ, ਉਸ ਨੂੰ ਡਿਟੇਨ ਕੀਤਾ ਗਿਆ ਉਹਦੀ ਮਾਂ ਦੇ ਨਾਲ ਆਈਸ ਏਜੰਟਸ ਦੇ ਦੁਆਰਾ ਉਹਨਾਂ ਦੇ ਅਪਾਰਟਮੈਂਟ ਦੇ ਵਿੱਚੋਂ। ਸੋ 4 ਬੱਚਿਆਂ ਦੀ ਇਹ ਜਿਹੜੀ ਮਿਨੇਸੋਟਾ ਸਕੂਲ ਡਿਸਟ੍ਰਿਕਟ ਵਾਲੇ ਆ, ਸਕੂਲ ਦੇ ਅਧਿਕਾਰੀ ਦੱਸ ਰਹੇ ਆ ਵੀ ਆਈਸ ਵਾਲਿਆਂ ਨੇ ਉਹਨਾਂ ਨੂੰ ਬੱਚਿਆਂ ਨੂੰ ਡਿਟੇਨ ਕਰਕੇ ਨਾਲ ਲੈ ਗਏ ਹੈਗੇ ਆ। ਅਗਲੀ ਖਬਰ ਵੱਲ ਚੱਲੀਏ ਤੇ ਉਹ H1B ਵਰਕਰਸ ਨੂੰ ਲੈ ਕੇ ਹੈਗੀ ਆ। 12 ਦੇ ਕਰੀਬ ਇੱਕ ਜਗ੍ਹਾ ਦੇ ਉੱਤੇ H1B ਵਰਕਰਸ ਘਰ ਦੇ ਐਡਰੈਸ ਦੇ ਉੱਤੇ ਸ਼ੋਅ ਕੀਤੇ ਗਏ ਸੀ। ਇੱਕ ਬੀਬੀ ਗੋਂਜ਼ਾਲਸ ਨਾਮ ਦੀ ਹੈਗੀ ਆ, ਉਹ ਟੈਕਸਸ ਦੇ ਵਿੱਚ ਹੁਣ ਉਹ ਡੋਰ ਟੂ ਡੋਰ ਜਾ ਰਹੀ ਹੈ ਬਹੁਤ ਸਾਰੇ ਬਿਜ਼ਨੈਸਸ ਦੇ ਉੱਤੇ। ਸਾਰਾ ਗੋਂਜ਼ਾਲਸ ਉਹਨੇ ਇਹ ਕਿਹਾ ਵੀ ਮੈਂ ਇੱਕ ਜਗ੍ਹਾ ਤੇ ਗਈ, ਉੱਥੇ 2 ਕੰਪਨੀਆਂ ਰਜਿਸਟਰਡ ਸੀਗੀਆਂ, 3V's ਟੈਕਨੋਲੋਜੀ ਤੇ QV's ਟੈਕ ਸਿਸਟਮ, ਤੇ ਇਹ ਘਰ ਦਾ ਐਡਰੈਸ ਸੀ। ਤੇ ਉਸ ਘਰ ਦੇ ਐਡਰੈਸ ਨੂੰ ਜਦੋਂ ਨੌਕ ਕੀਤਾ, ਉੱਥੋਂ ਬੰਦਾ ਬਾਹਰ ਆਇਆ ਜਿਹਦਾ ਨਾਮ ਰਾਜੀਵ ਸ਼ਰਮਾ ਸੀ, ਤੇ ਉਹਨੂੰ ਪੁੱਛਿਆ ਵੀ ਆਹ ਕੰਪਨੀ ਦਾ ਐਡਰੈਸ ਆ। ਉਹ ਕਹਿੰਦਾ ਵੀ ਤੈਨੂੰ ਕੀ ਇਹ ਹੋਵੇ ਜਾਂ ਨਾ ਹੋਵੇ, ਤੇ ਵਰਕਰਸ ਕਿੱਥੇ ਹੈਗੇ ਆ। ਸੋ ਉਹ ਕਾਫੀ ਵੱਡਾ ਇਸ਼ੂ ਬਣਿਆ ਕਿਉਂਕਿ ਮੀਡੀਆ ਨੇ ਇਹ ਚੱਕਿਆ ਵੀ ਦੇਖੋ ਜੀ ਇਹਦਾ ਝੂਠ ਹੋ ਰਿਹਾ ਸਾਰਾ ਕੁਝ। ਪਰ ਬਾਅਦ ਦੇ ਵਿੱਚ ਹੁਣ ਜੋ ਇੰਡੀਅਨ ਅਮਰੀਕਨ ਐਡਵੋਕੇਸੀ ਕਾਉਂਸਲ ਹੈਗੀ ਆ, ਉਹ ਇਹ ਕਹਿ ਰਹੇ ਆ ਵੀ ਐਪਲ, ਗੂਗਲ, ਐਮਾਜ਼ੋਨ, ਡਿਜ਼ਨੀ ਸਾਰੇ ਘਰਾਂ ਤੋਂ ਹੀ ਸਟਾਰਟ ਹੋਏ ਸੀ। ਜਦੋਂ ਛੋਟੀ ਕੰਪਨੀ ਹੁੰਦੀ ਆ ਤੇ ਘਰ ਤੋਂ ਹੀ ਬੰਦਾ ਬਿਜ਼ਨਸ ਸਟਾਰਟ ਕਰਦਾ ਹੈਗਾ। ਸੋ ਇਹ ਕਾਫੀ ਜਿਹੜੀ ਵੀਡੀਓ ਆ ਪਿਛਲੇ 2-3 ਦਿਨਾਂ ਤੋਂ ਵਾਇਰਲ ਹੋ ਰਹੀ ਹੈਗੀ ਆ। ਹੁਣ ਕੀ ਆ, ਬਹੁਤ ਸਾਰੇ ਜਿਹੜੇ ਯੂਟਿਊਬਰਸ ਹੈਗੇ ਆ, ਉਹ ਕੋਈ ਨਾ ਕੋਈ ਇਸ਼ੂ ਲੱਭਦੇ ਜਾਂਦੇ ਆ ਤੇ ਉਹ ਕੱਲੇ-ਕੱਲੇ ਤੇ ਨੌਕ ਕਰੀ ਜਾਂਦੇ, ਜਿਸ ਤਰ੍ਹਾਂ ਉਹ ਬੱਚਿਆਂ ਵਾਲਾ ਹੋਇਆ ਸੀ ਸੋਮਾਲੀਆ ਦੇ ਵਿੱਚ ਤੇ ਟੈਕਸਸ ਦੇ ਵਿੱਚ ਹੁਣ ਇਹ ਸਟੋਰੀ ਆਈ ਆ। ਉਸ ਤੋਂ ਬਾਅਦ ਆਪਾਂ ਕੱਲ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਾਂ ਆਈਸ ਵਾਲੇ ਉਹਨਾਂ ਲੋਕੇਸ਼ਨਸ ਤੇ ਜਾ ਸਕਦੇ ਆ ਜਿੱਥੇ H1B ਵਰਕਰਸ ਕੰਮ ਕਰਦੇ ਹੈਗੇ ਆ, ਜਸਟ ਟੂ ਮੇਕ ਸ਼ੋਰ ਪਈ ਉਹ ਉਹਨਾਂ ਦੀ ਜੌਬ ਸੇਮ ਹੈਗੀ ਆ, ਉਹ ਲੋਕੇਸ਼ਨ ਉੱਥੇ ਹੀ ਕੰਮ ਕਰਦੇ ਆ ਜਿੱਥੇ ਦਾ ਐਡਰੈਸ ਲਿਖਿਆ ਆ, ਉਹਨਾਂ ਦੀਆਂ ਤਨਖਾਹਾਂ ਮੈਚ ਕਰਦੀਆਂ ਕਿ ਨਹੀਂ, ਇੰਪਲੋਇਮੈਂਟ ਰਿਲੇਸ਼ਨ ਜੈਨੂਇਨ ਬਿਲਕੁਲ ਸਹੀ ਵੀ ਹੈਗਾ ਜਾਂ ਕੋਈ ਫਰਾਡ ਤਾਂ ਨਹੀਂ ਹੈਗਾ। ਸੋ ਹੋਮ ਵਰਕ ਇਜ਼ ਇਨ ਫ੍ਰੀਕੁਐਂਟ ਔਰ ਹਾਈਬ੍ਰਿਡ। ਸੋ H1B ਵੀਜ਼ੇ ਦੇ ਉੱਤੇ ਲੋਕਾਂ ਤੇ ਇਹ ਵੀ ਇਸ਼ੂ ਬਣ ਸਕਦਾ ਹੈ ਵੀ ਘਰੋਂ ਕੰਮ ਕਰਦੇ ਆ ਜਾਂ ਆਫਿਸ ਆਉਂਦੇ ਆ, ਜੇ ਘਰੋਂ ਹੀ ਕੰਮ ਕਰਦੇ ਫਿਰ H1B ਵੀਜ਼ੇ ਦੀ ਕੀ ਜ਼ਰੂਰਤ ਹੈਗੀ ਆ। ਬਹੁਤ ਵਾਰ ਕੀ ਹੁੰਦਾ, ਜਿਹੜੀਆਂ LLC ਕੰਪਨੀਆਂ ਹੁੰਦੀਆਂ ਉਹਨਾਂ ਦਾ ਐਡਰੈਸ ਓਨਰ ਦਾ ਘਰ ਦਾ ਐਡਰੈਸ ਹੁੰਦਾ। ਇਹਦਾ ਮਤਲਬ ਇਹ ਨਹੀਂ ਹੈ ਵੀ H1B ਵਰਕਰ ਜਿਹੜੇ ਆ ਉਹ ਉੱਥੇ ਵੀ ਕੰਮ ਕਰਦੇ ਹੋਣ। ਸੋ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਕਹਿ ਸਕੀਏ ਤੇ ਇਮੀਗ੍ਰੇਸ਼ਨ ਨੂੰ ਲੈ ਕੇ H1B ਵੀਜ਼ੇ ਦੇ ਉੱਤੇ ਜੋ ਲੋਕ ਹੈਗੇ ਆ ਜਾਂ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਸਪਾਂਸਰ ਕਰਦੀਆਂ ਹੈਗੀਆਂ ਜਾਂ ਬਹੁਤ ਸਾਰੇ ਲਾਇਰਸ ਵੀ ਜਿਹੜੇ ਵਕੀਲ ਵੀ ਆ ਉਹ ਜਿਨ੍ਹਾਂ ਨੇ ਅਪਲਾਈ ਕੀਤੇ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਮੀਡੀਆ ਦਾ ਨਜ਼ਰ ਆ ਤੇ ਆਈਸ ਤੇ ਇਮੀਗ੍ਰੇਸ਼ਨ ਵਾਲੇ ਵੀ ਉਹਦੇ ਤੇ ਪੂਰੀ ਤਰ੍ਹਾਂ ਜਿਹੜਾ ਆ ਵਾਚ ਕਰ ਰਹੇ ਹੈਗੇ ਆ। ਟੈਕਸਸ ਦੇ ਕਾਨੂੰਨ ਦੇ ਤਹਿਤ ਤੁਸੀਂ ਘਰ ਤੋਂ ਆਫਿਸ ਜਾਂ ਬਿਜ਼ਨਸ ਰਨ ਕਰ ਸਕਦੇ ਆ। ਇਹਦੇ ਵਿੱਚ ਕੋਈ ਵੀ ਕਾਨੂੰਨੀ ਜਿਹੜੀ ਆ ਉਹ ਉਲੰਘਣਾ ਨਹੀਂ ਹੈਗੀ। ਹੁਣ ਮੁੱਦਾ ਜਿਹੜਾ ਹਰਜੋਤ ਸਿੰਘ ਜੀ ਇਹ ਆ ਜਾਣਾ ਆ ਵੀ ਜੇ ਕੱਲ ਨੂੰ ਕੋਈ ਦੇਸੀ ਜਾਂ ਕੋਈ ਹੋਰ ਮੂਲ ਦਾ ਕਿਸੇ ਗੋਰੇ ਦੇ ਘਰੇ ਜਾ ਕੇ ਇਦਾਂ ਪੁੱਛਣ ਲੱਗੇ ਤੇ ਜੇ ਅੱਗੋਂ ਉਹਨੇ ਗੋਲੀ ਚਲਾਤੀ ਫਿਰ ਤਾਂ ਜਾਇਜ਼ ਹੋ ਜਾਣੀ, ਜੇ ਇਹਨਾਂ ਨੇ ਚਲਾਤੀ ਫਿਰ ਕੀ ਬਣੂ। ਟੈਕਸਸ ਦੇ ਵਿੱਚ ਸਟੈਂਡ ਯੂਅਰ ਗਰਾਊਂਡ, ਟ੍ਰੈਸਪਾਸਿੰਗ ਦੇ ਜਿਹੜੇ ਬੜੇ ਸਖਤ ਕਾਨੂੰਨ ਨੇ। ਇਹ ਹੁਣ ਜਿਹੜੇ ਸੋ ਕਾਲਡ ਜਰਨਲਿਸਟ ਬਣ ਕੇ ਲੋਕਾਂ ਦੇ ਘਰਾਂ ਦੇ ਵਿੱਚ ਦਰਵਾਜ਼ੇ ਜਿਹੜੇ ਖੜਕਾ ਰਹੇ ਆ, ਇਹ ਕੋਈ ਅਣਹੋਣੀ ਨਾ ਜਿਹੜੀ ਅੱਗੋਂ ਵਾਪਰ ਜੇ, ਕਿਉਂਕਿ ਪਤਾ ਨਹੀਂ ਅੱਜ ਕੱਲ੍ਹ ਕਮਲੇ ਲੋਕ ਬਹੁਤ ਤੁਰੇ ਜਿਹੜੇ ਉਹ ਫਿਰਦੇ ਨੇ। ਸੋ ਇਹਨਾਂ ਨੂੰ ਵੀ ਜਿਹੜਾ ਉਹ ਧਿਆਨ ਰੱਖਣਾ ਚਾਹੀਦਾ। ਸੋ ਬੱਚੇ ਕਿੱਥੇ ਆ ਦਿਖਾਓ ਸਾਨੂੰ। ਇਹ ਅਜੀਬ ਜੀ ਗੱਲ ਵੀ ਜਿਹੜੀ ਉਹ ਲੱਗਦੀ ਹੈ, ਕੋਈ ਆ ਕੇ ਤੁਹਾਨੂੰ ਜਿਹੜਾ ਇਸ ਤਰੀਕੇ ਦੇ ਨਾਲ ਪੁੱਛੇ ਵੀ ਸਾਨੂੰ ਕੀ ਪਤਾ ਤੂੰ ਕੌਣ ਆ,
ਵੀ ਕਿਹੜੀ ਜਿਹੜੀ ਇਹ ਚੀਜ਼ ਜਿਹੜੀ ਉਹ ਹੈਗੀ ਆ। ਬਟ ਇਸ ਟਾਈਮ ਕਿਉਂਕਿ ਮਾਹੌਲ ਐਂਟੀ ਜਿਹੜਾ ਇਮੀਗ੍ਰੈਂਟ ਰੈਟੋਰਿਕ ਜਿਹੜਾ ਬਹੁਤ ਤੇਜ਼ ਤੇ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਜਿਹੜਾ ਚੱਲ ਰਿਹਾ, ਸੋ ਇਹ ਚੀਜ਼ਾਂ ਜਿਹੜੀਆਂ ਉਹ ਆਮ ਹੀ ਚੱਲ ਰਹੀਆਂ ਆ। ਪਰ ਇਹ ਤੁਸੀਂ ਦੇਖਿਓ, ਇਹ ਚੱਲਣੀਆਂ ਇੱਕੋ ਹੀ ਪਾਸੇ ਤੋਂ ਆ, ਦੂਜੇ ਪਾਸੇ ਨੂੰ ਜਦੋਂ ਹੋਈਆਂ ਤਾਂ ਫਿਰ ਉੱਥੇ ਨਹੀਂ ਆ। ਰੀਸੈਂਟਲੀ ਨਿਊਯਾਰਕ ਦੇ ਵਿੱਚ ਜਿਹੜੇ ਜਿਊਜ਼ ਦੇ ਦੁਆਰਾ ਇੱਕ ਪੂਰੇ ਦਾ ਪੂਰਾ ਇਲਾਕੇ ਦੇ ਵਿੱਚ ਜੋ ਕਿ ਸਾਰੇ ਦੇ ਸਾਰੇ ਹੀ ਸਰਕਾਰੀ ਜਿਹੜੇ ਟੈਕਸ ਪੇਅਰ ਮਨੀ ਦੇ ਉੱਤੇ ਜਿਉ ਰਹੇ ਨੇ, 8-8 9-9 ਨਿਆਣੇ ਜਿਹੜੇ ਜੰਮ ਕੇ, ਤਾਂ ਉਹਨਾਂ ਦੀ ਜਦੋਂ ਗੱਲ ਆਈ ਤਾਂ ਉਹਦੇ ਤੇ ਕੋਈ ਗੱਲ ਨਹੀਂ ਕਰ ਰਿਹਾ ਆਬਵੀਅਸਲੀ, ਕਿਉਂਕਿ ਜਿਉ ਨੇ ਉਹਨਾਂ ਦੇ ਉਲਟ ਜਿਹੜਾ ਕਿਸੇ ਨੇ ਕੁਝ ਨਹੀਂ ਬੋਲਣਾ। ਬਸ ਇਹ ਆ ਵੀ ਹਾਂ, ਇਮੀਗ੍ਰੈਂਟਸ ਨੂੰ ਲੈ ਕੇ ਜਿਹੜਾ ਡੈਫੀਨੇਟਲੀ ਇਹ ਰੌਲਾ ਜਿਹੜਾ ਉਹ ਪੈਂਦਾ ਜਾਣਾ ਆ। ਤੇ ਜਿੱਦਾਂ ਦੱਸਿਆ ਵੀ ਟੈਕਸਸ ਦਾ ਆਪਣਾ ਹੀ ਕਾਨੂੰਨ ਕਹਿੰਦਾ ਆ ਵੀ ਤੁਸੀਂ ਬਿਲਕੁਲ ਆਪਣੇ ਘਰ ਤੋਂ ਆਫਿਸ ਜਾਂ ਬਿਜ਼ਨਸ ਆ ਉਸ ਨੂੰ ਟੈਕਸਸ ਦੇ ਵਿੱਚ ਰਨ ਕਰ ਸਕਦੇ ਹੈਗੇ ਆ। ਉਹ ਸਹੀ ਹੋ ਰਿਹਾ ਆ, ਗਲਤ ਹੋ ਰਿਹਾ, ਉਹ ਇੱਕ ਡਿਫਰੈਂਟ ਇਸ਼ੂ ਆ। ਪਰ ਇਹ ਨਹੀਂ ਆ ਵੀ ਤੁਸੀਂ ਘਰ ਤੋਂ ਇਸ ਨੂੰ ਰਨ ਜਿਹੜਾ ਆ ਉਹ ਨਹੀਂ ਕਰ ਸਕਦੇ। ਉਸ ਲੂਪ ਹੋਲ ਦਾ ਫਾਇਦਾ ਗਲਤ ਚੱਕ ਰਿਹਾ ਕੋਈ, ਚੰਗਾ ਕਿੰਨਾ ਚੱਕ ਰਿਹਾ ਆ, ਉਹ ਇੱਕ ਆਡਿਟ ਦਾ ਜਿਹੜਾ ਵਿਸ਼ਾ ਡੈਫੀਨੇਟਲੀ ਇਸ ਦੇ ਵਿੱਚ ਬਣ ਸਕਦਾ ਆ। ਪਰ ਇਹ 100% ਜਿਹੜਾ ਸ਼ਰਲੀ ਸੀਗਾ, ਜਿਹੜਾ ਆਪਣੇ ਆਪ ਨੂੰ ਜਰਨਲਿਸਟ ਕਮਾਉਂਦਾ, ਜਿਹਨੇ ਮਿਨੇਸੋਟਾ ਵਾਲਾ ਚਾਈਲਡ ਕੇਅਰ ਵਾਲਾ ਸਾਰਾ ਮਾਮਲਾ ਮੂਹਰੇ ਲਿਆਂਦਾ ਸੀ, ਉਹਨੇ ਕੱਲ ਬਿਆਨ ਦਿੱਤਾ ਸੀਗਾ, ਕਹਿੰਦਾ ਵੀ ਮੈਂ ਕੈਲੀਫੋਰਨੀਆ ਆ ਰਿਹਾ ਆ, ਗੈਵਿਨ ਨਿਊਸਮ, ਤੇ ਕੈਲੀਫੋਰਨੀਆ ਦੇ ਵਿੱਚ ਜੋ ਇਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ, ਜਿਹਨੂੰ ਇਹ ਫਰਾਡ ਆਖ ਰਿਹਾ ਆ ਵੀ, ਤੇ ਕਹਿੰਦਾ ਵੀ ਉਸ ਨੂੰ ਮੈਂ ਆ ਕੇ ਇੱਥੇ ਐਕਸਪੋਜ਼ ਜਿਹੜਾ ਉਹ ਕਰਨਾ ਆ। ਸੋ ਘਰਾਂ ਤੋਂ ਜਿਹੜੇ ਕਰ ਰਹੇ ਨੇ ਕੰਮ, ਉਹਨਾਂ ਨੂੰ ਜ਼ਰੂਰ ਟੈਨਸ਼ਨ ਜਿਹੜੀ ਹੈ ਅਜਿਹੇ ਬਿਆਨਾਂ ਨੇ ਜਿਹੜੀ ਉਹ ਦੇਣੀ ਹੈਗੀ ਆ। ਜੀ, ਸਭ ਤੋਂ ਹੈਰਾਨੀ ਦੀ ਗੱਲ ਇਹ ਆ ਵੀ ਜਿਹੜੇ ਇੰਡੀਅਨ ਮੂਲ ਦੇ ਲੋਕ ਆ, ਉਹ ਇਹਨਾਂ ਕੰਪਨੀਆਂ ਦੇ ਉਲਟ, ਇਹਨਾਂ ਦੇ ਉਲਟ ਜਿਹੜਾ ਆ ਬਸ਼ਰਿਆਂ ਬੋਲ ਰਹੇ ਆ, ਕਿਉਂਕਿ ਇਹ ਜੋ ਕੰਪਨੀਆਂ ਸੀਗੀਆਂ ਇਹ ਤਾਮਿਲ ਮੂਲ ਦੇ ਬੰਦੇ ਆ, ਜਿਨ੍ਹਾਂ ਨੂੰ ਜੋ ਓਨ ਕਰਦੇ ਹੈਗੇ ਆ। ਸੋ ਉਹ ਕਹਿ ਰਿਹਾ ਵੀ ਜਿਹੜੇ ਤਾਮਿਲ ਆ ਬਹੁਤ ਫਰਾਡ ਕਰ ਰਹੇ ਹੈਗੇ ਆ। ਜੇ ਤੁਸੀਂ ਜਿੰਨੇ ਵੀ ਸਾਈਡ ਦੇਖੋ, ਇੱਕ ਦੂਜੇ ਦੇ ਉਲਟ ਹੋਏ ਪਏ ਆ ਤੇ ਤਾਮਿਲ ਬਹੁਤ ਫਰਾਡ ਕਰ ਰਹੇ ਆ, ਤੇ ਇਹਨਾਂ ਦੀ ਜਿਹੜੀ ਸਟੇਟ ਆ ਉੱਥੋਂ ਜਿਹੜੀ ਇਮੀਗ੍ਰੇਸ਼ਨ ਬੰਦ ਹੋਣੀ ਚਾਹੀਦੀ ਆ। ਤੇ ਇਹ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਟੇਟ ਤੋਂ ਨਹੀਂ, ਕੰਟਰੀ ਤੋਂ ਹੀ ਬੰਦ ਹੁੰਦੀ ਹੁੰਦੀ ਆ, ਵੀ ਤੁਹਾਡਾ ਵੀ ਨਾਲ ਹੀ ਮੱਕੂ ਠੱਪ ਹੋਣਾ ਹੈ, ਕੱਲਿਆਂ ਦਾ ਨਹੀਂ ਉਹਦੇ ਵਿੱਚ ਜਿਹੜਾ ਹੋਣਾ। ਸੋ ਆਪਾਂ ਬ੍ਰੇਕ ਲੈਨੇ ਆ ਜੀ, ਤੇ ਬ੍ਰੇਕ ਤੋਂ ਬਾਅਦ ਫ੍ਰਿਜਨੋ ਚ ਇੱਕ ਬਹੁਤ ਵੱਡਾ ਆਪਰੇਸ਼ਨ ਕੀਤਾ ਆਈਸ ਨੇ, ਕਿੰਨੇ ਬੰਦੇ ਫੜੇ, ਕੀ ਹੋਇਆ, ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ। ਤੇ ਇਸ ਤੋਂ ਇਲਾਵਾ WHO ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਡੈਵੋਸ ਤੋਂ ਵੀ ਆ ਰਹੀਆਂ ਨੇ, ਹੋਰ ਵੀ ਬਹੁਤ ਸਾਰੀਆਂ ਖਬਰਾਂ, ਜੁੜੇ ਰਹੋ। ਇਦਾਂ ਹੀ ਤੁਹਾਡੇ ਨਾਲ ਜਿਹੜਾ ਇਹ ਸਾਂਝ ਪਾਈ ਰੱਖਾਂਗੇ। ਪ੍ਰੋਗਰਾਮ ਅਪਡੇਟ ਅਮਰੀਕਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਆਈਸ ਵਾਲੀ ਖਬਰ ਵੀ ਤੁਸੀਂ ਕਰਦੇ ਹੋ, ਉਸ ਤੋਂ ਪਹਿਲਾਂ ਇੱਕ ਦੋ ਖਬਰਾਂ ਜਿਹੜੀਆਂ ਹੋਰ ਆਪਾਂ ਨਾਲ ਜਿਹੜੀਆਂ ਮੇਜਰ ਆ ਉਹ ਸ਼ੇਅਰ ਕਰਦੇ ਜਾਈਏ। ਰਾਸ਼ਟਰਪਤੀ ਟਰੰਪ ਨੇ ਜਿਹੜਾ ਦੱਸਿਆ ਵੀ ਮਿਡਲ ਈਸਟ ਦੇ ਵੱਲ ਨੂੰ ਜਿਹੜਾ ਯੂਐਸ ਦਾ ਜਿਹੜਾ ਅਰਮਾਡਾ ਆ ਉਹ ਉਧਰ ਨੂੰ ਜਾ ਰਿਹਾ ਆ। ਸੋ ਜੰਗੀ ਬੇੜੇ ਆਪਣੇ ਜਿਹੜੇ ਲਾਮ ਲਸ਼ਕਰ ਲੈ ਕੇ ਨਾਲ ਜਿਹੜੇ ਮਿਡਲ ਈਸਟ ਦੇ ਪਾਣੀਆਂ ਦੇ ਵੱਲ ਨੂੰ ਰਵਾਨਾ ਹੋ ਚੁੱਕੇ ਨੇ। USS ਅਬਰਾਹਮ ਲਿੰਕਨ 에ਅਰਕ੍ਰਾਫਟ ਕੈਰੀਅਰ ਜਿਸ ਦੇ ਨਾਲ ਕਈ ਗਾਈਡਡ ਮਿਜ਼ਾਈਲ ਡਿਸਟਰੋਇਰਸ ਹੁੰਦੇ ਆ, ਉਹ ਮਿਡਲ ਈਸਟ ਦੇ ਵਿੱਚ ਆਉਂਦੇ ਦਿਨਾਂ 'ਚ ਪਹੁੰਚਣ ਵਾਲੇ ਨੇ। ਕਹਿੰਦੇ ਵੀ ਇਹ ਮੰਨਿਆ ਜਾ ਰਿਹਾ ਵੀ ਈਰਾਨ ਦੇ ਵਿੱਚ ਪ੍ਰੋਟੈਸਟ ਕਰਨ ਵਾਲਿਆਂ ਦੀਆਂ ਮੌਤਾਂ ਦੀ ਗਿਣਤੀ ਵੱਧ ਕੇ 5000 ਤੋਂ ਉੱਤੇ ਪਹੁੰਚ ਚੁੱਕੀ ਆ। ਗਾਰਡੀਅਨ ਜਿਹੜਾ ਆ ਇਹ ਰਿਪੋਰਟ ਕਰ ਰਿਹਾ ਹੈ। ਯੂਐਸ ਪ੍ਰੈਜ਼ੀਡੈਂਟ ਨੇ ਕਿਹਾ ਵੀ ਵੀ ਹੈਵ ਲੋਟਸ ਆਫ ਸ਼ਿਪਸ ਗੋਇੰਗ ਇਨ ਦ ਡਾਇਰੈਕਸ਼ਨ ਦੈਟ ਵਾਸ਼ਿੰਗਟਨ ਇਜ਼ ਵਾਚਿੰਗ ਈਰਾਨ ਵੈਰੀ ਕਲੋਜ਼ਲੀ। 에ਅਰਫੋਰਸ 1 ਤੋਂ ਗੱਲ ਕਰਦੇ ਹੋਏ ਵਰਲਡ ਇਕਨੋਮਿਕ ਫੋਰਮ ਡੇਵਸ ਤੋਂ ਜਦੋਂ ਵਾਪਸ ਆ ਰਹੇ ਸੀ ਤਾਂ ਉਹਨਾਂ ਨੇ ਇਹ ਜਿਹੜਾ ਉਹ ਬਿਆਨ ਦਿੱਤਾ ਹੈ, ਵੀ ਹੈਵ ਐਨ ਅਰਮਾਡਾ ਹੈਡਿੰਗ ਇਨ ਦੈਟ ਡਾਇਰੈਕਸ਼ਨ and maybe we won't have to use it। ਪਰ ਯਾਦ ਦਿਵਾਉਂਦੇ ਜਾਈਏ, ਜਦ ਵੈਨੇਜ਼ੁਏਲਾ ਦਾ ਪ੍ਰੈਜ਼ੀਡੈਂਟ ਮਡੋਰੋ ਚੱਕਿਆ ਸੀ ਉਸ ਤੋਂ ਪਹਿਲਾਂ ਵੀ ਕੈਰੇਬੀਅਨ ਦੇ ਵਿੱਚ ਪਾਣੀਆਂ ਤੋਂ ਹੀ ਗੱਲ ਸ਼ੁਰੂ ਹੋਈ ਸੀ। ਪਾਣੀਆਂ ਦੇ ਵਿੱਚ ਬੇੜੀਆਂ ਨੂੰ ਉਹ ਜਿਹੜੀਆਂ ਬੋਟਸ ਆ ਰਹੀਆਂ ਸੀਗੀਆਂ ਸਮਗਲਿੰਗ, ਡਰੱਗ ਸਮਗਲਿੰਗ ਬੋਟਸ, ਉਹਨਾਂ ਨੂੰ ਨਿਸ਼ਾਨਾ ਬਣਾਉਣਾ। ਫਿਰ ਇੱਕ USS ਕੈਰੀਅਰ 에ਅਰਕ੍ਰਾਫਟ ਕੈਰੀਅਰ ਉਹ ਕੈਰੇਬੀਅਨ ਦੇ ਵਿੱਚ ਜਿਹੜਾ ਉਹ ਲੈ ਕੇ ਜਾਣਾ। ਸੋ ਹੁਣ ਉਸੇ ਤਰੀਕੇ ਦੀ ਜਿਹੜੀ ਤਿਆਰੀ ਆ ਈਰਾਨ ਦੇ ਇਰਦ ਗਿਰਦ ਕੀਤੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ USS ਅਬਰਾਹਮ ਲਿੰਕਨ ਜਿਹੜਾ ਮਿਡਲ ਈਸਟ ਦੇ ਵਿੱਚ ਪਹੁੰਚ ਰਿਹਾ ਆ। ਇਸ ਦੇ ਨਾਲ ਨਾਲ ਕਹਿੰਦੇ ਵੀ ਕਈ 에ਅਰ ਡਿਫੈਂਸ ਸਿਸਟਮ ਆ ਉਹਨਾਂ ਨੂੰ ਡਿਪਲੋਏ ਕੀਤਾ ਜਾਊਗਾ। US ਤੇ ਇਜ਼ਰਾਈਲੀ 에ਅਰ ਬੇਸ ਦੇ ਇਰਦ ਗਿਰਦ UK ਨੇ ਜਿਹੜਾ ਉਹ ਕਿਹਾ ਵੀ ਉਹ ਆਪਣਾ RAF ਯੂਰੋਫਾਈਟਰ ਟਾਈਫੂਨ ਜੈਟਸ 12 ਸਕਾਡਰਨ ਜਿਹੜੇ ਉਹ ਕਤਰ ਨੂੰ ਜਿਹੜਾ ਉਹ ਉਧਰੋਂ ਜਿਹੜਾ ਉਹ ਘੱਲ ਰਹੇ ਆ ਦੋਹਾ ਦੀ ਰਿਕੁਐਸਟ ਦੇ ਉੱਤੇ। ਕੁਝ ਦਿਨ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਨੇ ਈਰਾਨ ਦੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਡਟੇ ਰਹੋ ਤੇ ਮਦਦ ਹੈਲਪ ਇਜ਼ ਔਨ ਇਟਸ ਵੇ। ਸੋ ਇਹ ਜਿਹੜਾ 에ਅਰਕ੍ਰਾਫਟ ਕੈਰੀਅਰ ਆ ਜੋ ਕਿ ਪਹਿਲੋਂ ਮਲਾਕਾ ਦੇ ਵਿੱਚ ਸੀਗਾ ਸਟ੍ਰੇਟ ਦੇ ਵਿੱਚ, ਹੁਣ ਉਧਰੋਂ ਦੀ ਟ੍ਰਾਂਜ਼ਿਟ ਕਰਦਾ ਹੋਇਆ ਜਿਹੜਾ ਮਿਡਲ ਈਸਟ ਈਰਾਨ ਦੇ ਇਰਦ ਗਿਰਦ ਅਰੇਬੀਅਨ ਸੀ ਵੱਲ ਨੂੰ ਜਿਹੜਾ ਜਲਦ ਕਹਿੰਦੇ ਆ ਵੀ ਉੱਥੇ ਪਹੁੰਚਣ ਜਾ ਰਿਹਾ ਹੈਗਾ। ਬਾਕੀ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਆਪਾਂ ਜੇ ਦੱਸਦੇ ਜਾਈਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਵੀ ਆਲਰੇਡੀ ਅਮਰੀਕਾ ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਐਗਜ਼ਿਟ ਕਰ ਗਿਆ ਹੈਗਾ। ਇਹ ਕੱਲ ਉਹਨਾਂ ਨੇ ਅਨਾਉਂਸ ਕੀਤਾ ਤੇ 1 ਸਾਲ ਪਹਿਲਾਂ ਉਹਨਾਂ ਨੇ ਇਹ ਕਿਹਾ ਸੀ ਵੀ ਆਪਾਂ ਆਊਟ ਹੋਣ ਜਾ ਰਹੇ ਹਾਂ। ਜਿਸ ਹਿਸਾਬ ਦੇ ਨਾਲ WHO ਨੇ COVID-19 ਨੂੰ ਹੈਂਡਲ ਕੀਤਾ ਸੀ ਤੇ ongoing lack of reform, accountability, transparency ਆ। ਸੋ WHO ਤੋਂ ਆਪਾਂ ਬਾਹਰ ਜਾ ਰਹੇ ਹਾਂ। ਉਧਰ ਇਸੇ ਚੀਜ਼ ਨੂੰ ਲੈ ਕੇ ਕੈਲੀਫੋਰਨੀਆ ਵਾਲੇ ਕਹਿੰਦੇ ਵੀ ਅਸੀਂ WHO ਦੇ ਨੈਟਵਰਕ ਨੂੰ ਜੁਆਇਨ ਜਿਹੜਾ ਉਹ ਕਰ ਰਹੇ ਆ। ਜਿਹੜਾ ਗੈਵਿਨ ਨਿਊਸਮ ਆ ਕੈਲੀਫੋਰਨੀਆ, ਇਹ ਵੀ ਡੈਵੋਸ ਦੇ ਵਿੱਚ ਉੱਥੇ ਪਹੁੰਚਿਆ ਸੀ। ਜੋ ਰਾਸ਼ਟਰਪਤੀ ਟਰੰਪ ਕਹਿ ਕੇ ਆਏ ਆ ਉਸ ਦੇ ਉਲਟ ਉੱਥੇ ਉਹਨਾਂ ਨੇ ਆਪਣੇ ਭਾਸ਼ਣ ਜਾਂ ਬਿਆਨ ਜਿਹੜੇ ਉਹ ਦਿੱਤੇ। ਤੇ ਇੱਕ ਪਾਸੇ ਅਮਰੀਕਾ WHO ਤੋਂ ਬਾਹਰ ਹੋਇਆ ਆ ਤੇ ਗੈਵਿਨ ਨਿਊਸਮ ਕਹਿੰਦਾ ਵੀ ਮੈਂ WHO ਦੇ ਡਾਇਰੈਕਟਰ ਜਨਰਲ ਆ, ਉਹਨਾਂ ਨੂੰ ਮਿਲ ਕੇ ਆਇਆ ਤੇ ਕਹਿੰਦਾ ਵੀ ਅਸੀਂ ਸੂਬੇ ਦੇ ਤੌਰ ਦੇ ਉੱਤੇ WHO ਦੇ ਕੋਆਰਡੀਨੇਟਡ ਇੰਟਰਨੈਸ਼ਨਲ ਨੈਟਵਰਕ ਦੇ ਵਿੱਚ ਨਾਲ ਜਿਹੜਾ ਉਹ ਜੁੜਨ ਜਾ ਰਹੇ ਹੈਗੇ ਆ। ਸੋ ਉਹਨਾਂ ਨੇ ਇਹੀ ਬਿਆਨ ਦਿੱਤਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਵਿਡਰੋਲ ਆ ਇਹ ਰੈਕਲੈਸ ਡਿਸੀਜਨ ਆ, ਜਿਹਦੇ ਨਾਲ ਅਮਰੀਕਨਸ ਤੇ ਕੈਲੀਫੋਰਨੀਅਨਸ ਨੂੰ ਨੁਕਸਾਨ ਪਹੁੰਚੂਗਾ ਤੇ ਅਸੀਂ ਕਹਿੰਦੇ ਵੀ ਇਦਾਂ ਹੀ ਖੜੇ ਰਹਿ ਕੇ ਇਹ ਨੁਕਸਾਨ ਹੁੰਦਾ ਨਹੀਂ ਦੇਖ ਸਕਦੇ। ਸੋ ਕੈਲੀਫੋਰਨੀਆ ਕਹਿੰਦੇ ਵੀ WHO ਨੂੰ ਜੁਆਇਨ ਕਰਨ ਜਾ ਰਿਹਾ ਹੈਗਾ ਜੀ। ਅਗਲੀ ਖਬਰ ਵੱਲ ਚਲੀਏ। ਸਰੋਤਿਆਂ ਨੂੰ ਯਾਦ ਹੋਊਗਾ ਇੱਕ ਬਹੁਤ ਮਸ਼ਹੂਰ ਓਲੰਪੀਅਨ ਸਨੋਬੋਰਡਰ ਰਾਇਨ ਵੈਡਿੰਗ, ਉਸ ਨੂੰ ਅਕਿਊਜ਼ ਕੀਤਾ ਗਿਆ ਸੀ ਵੀ ਉਹ ਇੱਕ ਡਰੱਗ ਕਿੰਗ ਪਿਨ ਹੈਗਾ ਆ, ਬਹੁਤ ਵੱਡਾ ਡਰੱਗ ਦੇ ਵਿੱਚ ਇਨਵੋਲਵ ਆ। ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਕੈਨੇਡਾ ਦਾ ਇਹ ਸਾਬਕਾ ਐਥਲੀਟ ਆ। ਇਹ ਮੋਸਟਲੀ ਉਹਨੂੰ ਚਾਰਜ ਕੀਤਾ ਗਿਆ ਹੈਗਾ ਓਵਰਸੀਇੰਗ ਦਾ ਆਪਰੇਸ਼ਨਸ ਆਫ ਅ ਕ੍ਰਿਮੀਨਲ ਐਂਟਰਪ੍ਰਾਈਜ਼ ਐਂਡ ਐਨਰਿਚਿੰਗ ਹਿਮਸੈਲਫ ਵਿਦ ਇਟਸ ਲਾਉਂਡਰਡ ਡਰੱਗ ਪ੍ਰੋਸੀਡਸ। ਇੱਕ ਭਈ ਜਿਹੜੀ ਡਰੱਗ ਨਾਲ ਰਿਲੇਟਡ
ਆਰਗੇਨਾਈਜੇਸ਼ਨ ਆ ਉਹ ਕਹਿੰਦਾ ਉਹਨੂੰ ਮੈਨੇਜ ਕਰਦਾ ਸੀ ਤੇ ਉਹ ਤੋਂ ਜਿਹੜੀ ਇਨਕਮ ਹੁੰਦੀ ਸੀ ਉਹ ਆਪਣੇ ਆਪ ਇਹ ਵਰਤਦਾ ਸੀਗਾ। ਮੈਕਸੀਕੋ ਦੇ ਵਿੱਚ ਜੋ ਆ ਉਸ ਨੂੰ ਅਰੈਸਟ ਕੀਤਾ ਗਿਆ ਆ। FBI ਦੇ ਡਾਇਰੈਕਟਰ ਕੈਸ਼ ਪਟੇਲ ਹੁਣਾਂ ਨੇ ਇਹ ਦੱਸਿਆ ਹੈਗਾ। 44 ਸਾਲਾਂ ਦਾ ਇਹ ਕਹਿੰਦੇ ਵੀ ਇੱਕ ਸਿਨਲੋਆ ਕਾਰਟਲ ਜੋ ਹੈਗਾ ਆ ਉਹਦੇ ਨਾਲ ਇਹਦਾ ਪੂਰੇ ਸੰਬੰਧ ਸੀਗੇ। ਹੁਣ ਤੁਸੀਂ ਮੈਂਬਰ ਦੇਖੋ ਸੀ ਵੀ ਉਹਦਾ। ਬੰਦਾ ਉਹਦਾ ਮੈਂਬਰ ਸੀਗਾ। ਸੋ ਐਡਾ ਤਕੜਾ 올림픽 ਦਾ ਪਲੇਅਰ ਰਿਹਾ ਹੋਵੇ ਤੇ ਮੁੜ ਕੇ ਫਿਰ ਡਰੱਗ ਦੇ ਵਿੱਚ ਜਿਹੜਾ ਉਹ ਵੀ ਸਿਨਲੋਆ ਜਿਹੜਾ ਹੈਗਾ ਐਡਾ ਵੱਡਾ ਕਾਰਟਲ ਹੈ ਡਰੱਗ ਦਾ ਉਹਦੇ ਨਾਲ ਇਨਵੋਲਵ ਹੋ ਜਾਵੇ। ਜੋਲ ਸਿੰਘ ਜੀ, ਇਹਨੂੰ ਅਲ ਚਾਪੋ ਗਜ਼ਮੈਨ ਪਾਬਲੋ ਐਸਕੋਬਾਰ ਦੇ ਬਰਾਬਰ ਦਾ ਮੰਨਿਆ ਜਾ ਰਿਹਾ ਆ। ਕਹਿੰਦੇ ਵੀ ਏਡਾ ਤਗੜਾ ਨੋਟੋਰੀਅਸ ਲੀਡਰ ਸੀ। $15 ਮਿਲੀਅਨ ਦਾ ਇਹਦੇ ਸਿਰ ਦੇ ਉੱਤੇ ਇਨਾਮ ਸੀਗਾ। ਅਮਰੀਕਾ ਦੇ ਵਿੱਚ FBI ਦੀ ਟੌਪ 10 ਮੋਸਟ ਵਾਂਟਡ ਲਿਸਟ ਦੇ ਵਿੱਚੋਂ ਇਹ ਇੱਕ ਸੀਗਾ, ਰਾਇਨ ਵੈਡਿੰਗ। ਤੇ ਇਹ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। ਥੋੜੇ ਦਿਨ ਪਹਿਲਾਂ ਦੀ ਗੱਲ ਆ, 2 ਪੰਜਾਬੀ ਜਿਹੜੇ ਆ ਨਾ ਫੜੇ ਗਏ ਸੀਗੇ ਕੈਨੇਡਾ ਵਾਲੇ ਪਾਸੇ। ਉਹ ਇਹਦੇ ਗੈਂਗ ਦੇ ਮੈਂਬਰ ਸੀਗੇ ਜਿਹੜੇ ਰਾਇਨ ਵੈਡਿੰਗ ਦੇ ਲਈ ਜਿਹੜਾ ਉਹ ਕੰਮ ਕਰਦੇ ਸੀ। ਮਿਲੀਅਨਸ ਆਫ ਡਾਲਰ ਦੀ ਜਿਹੜੇ ਨਸ਼ੇ ਜਿਹੜੇ ਵੇਚਣ ਵਾਲੇ ਸੀਗੇ, ਉਹ ਸਮਗਲਿੰਗ ਕਰਨ ਵਾਲੇ, ਉਹ ਉਹਦੇ ਵਿੱਚ ਫੜੇ ਗਏ ਸੀਗੇ। ਅਟਾਰਨੀ ਜਨਰਲ ਪੈਮ ਬੋਂਡੀ ਹੁਣਾਂ ਨੇ ਜਿਹੜਾ ਉਹ ਕਿਹਾ ਵੀ ਇਸ ਨੂੰ ਅਮਰੀਕਾ ਦੇ ਵਿੱਚ ਲੈ ਆਂਦਾ ਗਿਆ ਆ, ਜਿੱਥੇ ਇਹ ਹੁਣ ਜਸਟਿਸ ਦਾ ਜਿਸ ਦਾ ਇਹਨੂੰ ਸਾਹਮਣਾ ਜਿਹੜਾ ਉਹ ਕਰਨਾ ਪਵੇਗਾ। ਤੇ ਪੈਮ ਬੋਂਡੀ ਹੁਣਾਂ ਨੇ ਧੰਨਵਾਦ ਕੀਤਾ ਮੈਕਸੀਕਨ ਅਥਾਰਟੀਜ਼ ਦਾ, ਅੰਬੈਸਡਰ ਰੌਨ ਜੌਨਸਨ ਦਾ, ਡਾਇਰੈਕਟਰ ਪਟੇਲ ਦਾ। ਕਹਿੰਦੇ ਵੀ ਅਣਥੱਕ ਮਿਹਨਤ ਦੇ ਨਾਲ ਇਸ ਬੜੇ ਹੀ ਖੂੰਖਾਰ ਅਪਰਾਧੀ ਇੱਕ ਹਿਸਾਬ ਦੇ ਨਾਲ ਜਿਹੜਾ ਟੌਪ 10 ਮੋਸਟ ਵਾਂਟਡ FBI ਦੀ ਲਿਸਟ ਦੇ ਵਿੱਚੋਂ ਰਾਇਨ ਵੈਡਿੰਗ ਆ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਸਤੰਬਰ 2024 ਦੇ ਵਿੱਚ ਇਸ ਨੂੰ ਫਾਰਮਲੀ ਜਿਹੜਾ ਚਾਰਜ ਕੀਤਾ ਗਿਆ ਸੀਗਾ ਇੰਡਾਈਟਮੈਂਟ ਦੇ ਵਿੱਚ, ਅਟੈਂਪਟਡ ਮਰਡਰ ਤੇ ਹੋਰ ਜਿਹੜੇ ਡਰੱਗ ਐਂਟਰਪ੍ਰਾਈਜ਼ ਦੇ ਨਾਲ ਸੰਬੰਧਿਤ ਜਿਹੜੇ ਇਸ ਦੇ ਉੱਤੇ ਦੋਸ਼ਾਂ ਦੇ ਜਿਹੜੇ ਉਹ ਤਹਿਤ ਗ੍ਰੈਂਡ ਜਿਊਰੀ ਨੇ ਜਿਹੜੀ ਇੰਡਾਈਟਮੈਂਟ ਆ ਉਸ ਨੂੰ ਅਨਸੀਲ ਕਰਕੇ ਫਿਰ ਚਾਰਜ ਕਰ ਦਿੱਤਾ ਸੀਗਾ। ਸੋ ਹੁਣ ਜਿਹੜਾ ਹਰਜੋਤ ਸਿੰਘ ਜੀ ਇਹ ਗ੍ਰਿਫਤਾਰ ਹੋਇਆ ਆ। ਪਿਛਲੇ ਹਫ਼ਤੇ ਹੀ ਮੈਕਸੀਕੋ ਦੇ ਵਿੱਚ ਦਰਜਨਾਂ ਹੀ ਮੋਟਰਸਾਈਕਲ ਜਿਨ੍ਹਾਂ ਦੀ ਲਾਗਤ ਕੀਮਤ ਤਕਰੀਬਨ $40 ਮਿਲੀਅਨ ਮੰਨੀ ਜਾਂਦੀ ਆ, ਉਹ ਇਹਨਾਂ ਨੇ ਜ਼ਬਤ ਕੀਤੇ ਸੀ। ਉਹ ਵੀ ਮੰਨੇ ਜਾਂਦੇ ਆ ਵੀ ਇਹੀ ਜਿਹੜਾ ਐਕਸ ਓਲੰਪੀਅਨ ਰਾਇਨ ਵੈਡਿੰਗ ਡਰੱਗ ਕਿੰਗਪਿਨ ਜੋ ਹੋਣਾ ਵੀ ਉਹ ਇਹਨਾਂ ਨੂੰ ਓਨ ਕਰਦਾ ਸੀ। ਇਸ ਤੋਂ ਇਲਾਵਾ 2 올림픽 ਦੇ ਮੈਡਲ ਜਿਹੜੇ ਨੇ ਜਿੱਤੇ, ਉਹ ਵੀ 2 ਵਹੀਕਲ, ਹੋਰ ਡਰੱਗ, ਆਰਟ ਵਰਕ ਤੇ ਹੋਰ ਮਹਿੰਗੀਆਂ ਜਿਹੜੀਆਂ ਚੀਜ਼ਾਂ ਆ ਉਹ ਇਹਨਾਂ ਨੇ ਆਪ ਜ਼ਬਤ ਜਿਹੜੀਆਂ ਆ ਉਹ ਕੀਤੀਆਂ ਆ। ਸੋ ਮੈਕਸੀਕੋ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਸਿਨੋਲੋਵਾ ਕਾਰਟਲ ਦਾ ਜਿਹੜਾ ਮੈਂਬਰ ਸੀ ਉਹੀ ਇਸ ਨੂੰ ਪ੍ਰੋਟੈਕਸ਼ਨ ਜਿਹੜੀ ਉੱਥੇ ਪ੍ਰੋਵਾਈਡ ਕਰ ਰਹੇ ਸੀ। ਅਗਲੀ ਖਬਰ ਜਿਹੜੀ ਆਈਸ ਆ, ਪਿਛਲੇ ਕਈ ਦਿਨਾਂ ਤੋਂ ਸਾਨੂੰ ਵੀ ਕਾਲਸ ਆਈਆਂ। ਫ੍ਰਿਜ਼ਨੋ ਏਰੀਏ ਦੇ ਵਿੱਚ, ਕਲੋਵਿਸ ਏਰੀਏ ਦੇ ਵਿੱਚ ਦੇਖੀ ਗਈ ਸੀ ਆਈਸ ਦੇ ਏਜੰਟਸ। ਕਈ ਲੋਕਾਂ ਨੂੰ ਅਰੈਸਟ ਕੀਤਾ ਗਿਆ ਆਈਸ ਵੱਲੋਂ, ਪਰ ਉਹਨਾਂ ਨੇ ਹਜੇ ਤੱਕ ਐਗਜ਼ੈਕਟ ਨੰਬਰ ਨਹੀਂ ਦਿੱਤਾ ਵੀ ਕਿੰਨੇ ਲੋਕ ਜਿਹੜੇ ਕ੍ਰਿਮੀਨਲ ਆ, ਸੈਕਸ ਅਫੈਂਡਰ ਆ ਜਾਂ ਕਿਸੇ ਕ੍ਰਾਈਮ ਦੇ ਵਿੱਚ ਇਨਵੋਲਵ ਸੀਗੇ, ਉਹਨਾਂ ਨੂੰ ਅਰੈਸਟ ਕੀਤਾ ਗਿਆ। ਕਲੋਵਿਸ ਦੇ ਵਿੱਚ ਫ੍ਰਿਜ਼ਨੋ ਕੁਛ ਸਟਾਪ ਸਾਈਨਸ ਦੇ ਉੱਤੇ ਵੀ ਲੋਕਾਂ ਨੂੰ ਅਰੈਸਟ ਕੀਤਾ ਗਿਆ। ਪਰ ਨਾਲ ਦੀ ਨਾਲ ਇੱਕ ਹੋਰ ਵੱਡਾ ਆਪਰੇਸ਼ਨ ਚੱਲ ਰਿਹਾ ਸੀ ਵੱਖ-ਵੱਖ ਪੁਲਿਸ ਏਜੰਸੀਜ਼ ਵੱਲੋਂ। ਉਹ ਕਹਿੰਦੇ ਵੀ ਮਲਟੀ ਏਜੰਸੀ ਆਪਰੇਸ਼ਨ ਸੀਗਾ, ਜਿਹਦੇ ਵਿੱਚ ਫ੍ਰਿਜ਼ਨੋ ਪੈਰੋਲ ਏਜੰਟਸ ਨੇ 19 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ। 79 ਪੁਲਿਸ ਆਫੀਸਰ ਸਟੇਟ ਤੇ ਲੋਕਲ ਏਜੰਸੀਜ਼ ਦੇ ਇਸ ਆਪਰੇਸ਼ਨ ਨਿਊ ਈਅਰਸ ਰਿਜ਼ੋਲਵ ਕਰਕੇ ਇਸ ਦਾ ਨਾਮ ਰੱਖਿਆ ਗਿਆ ਸੀ। ਉਹ ਇਨਵੋਲਵ ਸੀਗੇ, ਜਿਹਦੇ ਵਿੱਚ ਜੋ ਡਿਵੀਜ਼ਨ ਆਫ ਅਡਲਟ ਪੈਰੋਲ ਆਪਰੇਸ਼ਨ ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨ ਤੇ ਰਿਹੈਬਿਲੀਟੇਸ਼ਨ ਇਹ ਇਨਵੋਲਵ ਸੀਗੇ। 25 ਪੈਰੋਲੀਜ਼ ਜੋ ਆ ਉਹ ਟਾਰਗੇਟ ਕੀਤੇ ਗਏ ਸੀ। 5 ਵੈਪਨਸ, ਐਮੂਨੀਸ਼ਨ ਇਹ ਰਿਕਵਰ ਕੀਤਾ ਗਿਆ। ਕਿਸੇ ਤਰ੍ਹਾਂ ਦੀ ਕੋਈ ਕਿਸੇ ਦੇ ਸੱਟ ਚੋਟ ਨਹੀਂ ਆਈ ਹੈਗੀ। ਸੋ ਫ੍ਰਿਜ਼ਨੋ ਦੇ ਵਿੱਚ ਵੀ ਜਿਹੜਾ ਆਪਰੇਸ਼ਨ ਆ ਕਾਫੀ ਜਿਹੜਾ ਇਹ ਕਹਿੰਦੇ ਸਕਸੈਸਫੁਲ ਰਿਹਾ, ਆਈਸ ਵੱਲੋਂ ਵੀ ਤੇ ਦੂਸਰੀਆਂ ਜਿਹੜੀਆਂ ਏਜੰਸੀਜ਼ ਆ ਉਹਨਾਂ ਵੱਲੋਂ ਵੀ। ਜੀ, US, ਯੂਕਰੇਨ ਤੇ ਰਸ਼ੀਆ ਪਹਿਲੀ ਵਾਰੀ ਟ੍ਰਾਈਲੈਟਰਲ ਟਾਕਸ ਨੂੰ ਲੈ ਕੇ ਜਿਹੜੇ ਆ ਉਹਨਾਂ ਨੇ ਗੱਲਬਾਤ ਕੀਤੀ ਆ। ਇਸ ਵਾਰ ਇਹ ਜਿਹੜੀ ਕਹਿੰਦੇ ਵੀ ਇਹਨਾਂ ਤਿੰਨਾਂ ਮੁਲਕਾਂ ਦੇ ਜਿਹੜੇ ਨੈਗੋਸ਼ੀਏਟਰ ਆ ਉਹਨਾਂ ਨੇ ਗੱਲਬਾਤ UAE ਦੇ ਵਿੱਚ ਕੀਤੀ ਆ। ਕਹਿੰਦੇ ਵੀ ਮਾਸਕੋ ਦੀ ਫੁੱਲ ਸਕੇਲ ਇਨਵੇਜਨ ਜਿਹੜੀ 2022 ਚ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀ ਪੁਤਿਨ ਹੁਣਾਂ ਨੇ,
ਉਹ ਤੋਂ ਬਾਅਦ 'ਚ ਪਹਿਲੀ ਵਾਰੀ ਤਿੰਨੇ ਮੁਲਕਾਂ ਦੇ ਜਿਹੜੇ ਨੈਗੋਸ਼ੀਏਟਰ ਆ ਉਹ ਇਕੱਠੇ ਬਹਿ ਕੇ ਗੱਲਬਾਤ ਕਰਨ ਜਿਹੜੇ ਉਹ ਕਰ ਰਹੇ ਹੈਗੇ ਆ। ਸੋ ਗੱਲਬਾਤ ਉਹਨਾਂ ਨੇ ਸ਼ੁਰੂ ਕੀਤੀ ਹੈ। ਕ੍ਰੈਮਲਿਨ ਦੇ ਲਈ ਕੰਮ ਕਰਦੇ ਪੁਤਿਨ ਦੇ ਅੰਡਰ ਯੂਰੀ ਉਸ਼ਕੋਵ ਉਹਨਾਂ ਨੇ ਕਨਫਰਮ ਕੀਤਾ ਵੀ ਰਸ਼ੀਆ ਜਿਹੜੇ ਉਹਨਾਂ ਸਾਂਝੇ ਰਿਪਰੈਜ਼ੈਂਟੇਟਿਵਸ ਆ ਜਿਹੜੇ ਯੂਕਰੇਨ ਤੇ ਯੂਐਸ ਤੋਂ ਆਏ ਆ, ਉਹਨਾਂ ਦੇ ਨਾਲ ਪਹਿਲੀ ਵਾਰੀ ਟ੍ਰਾਈਲੈਟਰਲ ਵਰਕਿੰਗ ਗਰੁੱਪ ਦੇ ਤੌਰ ਦੇ ਉੱਤੇ ਸਿਕਿਉਰਿਟੀ ਇਸ਼ੂਜ਼ ਨੂੰ ਲੈ ਕੇ ਗੱਲਬਾਤ ਕਰੇਗਾ। ਨਹੀਂ ਤਾਂ ਆਈਦਰ ਜਿਹੜਾ ਹਰਜੋਤ ਸਿੰਘ ਜੀ ਯੂਐਸ ਯੂਕਰੇਨ ਜਾਂ ਯੂਐਸ ਰਸ਼ੀਆ ਦੇ ਵੱਖ-ਵੱਖ ਜਿਹੜੀਆਂ ਅਲੱਗ-ਅਲੱਗ ਮੀਟਿੰਗ ਹੁੰਦੀਆਂ ਸੀਗੀਆਂ ਤੇ ਫਿਰ ਜਿਹੜੀ ਨੈਗੋਸ਼ੀਏਸ਼ਨ ਟੀਮ ਆ ਉਹ ਆਪਸ ਦੇ ਵਿੱਚ ਗੱਲਬਾਤ ਕਰਦੀ ਸੀ। ਹਾਂਜੀ ਉਹਨੇ ਆਹ ਕਿਹਾ, ਉਹਨੇ ਆਹ ਕਿਹਾ। ਸੋ ਪਹਿਲੀ ਵਾਰੀ ਤਿੰਨੇ ਜਾਣੇ ਤਿੰਨੇ ਮੁਲਕ ਇੱਕੋ ਟੇਬਲ ਦੇ ਉੱਤੇ ਬੈਠਣ ਜਿਹੜੇ ਉਹ ਜਾ ਰਹੇ ਆ। ਕਹਿੰਦੇ ਵੀ ਇਹ ਹੁਣ ਗੱਲਬਾਤ ਉਦੋਂ ਹੋ ਰਹੀ ਹੈ ਜਦੋਂ ਰਾਸ਼ਟਰਪਤੀ ਟਰੰਪ ਦੇ ਜਿਹੜੇ ਸਪੈਸ਼ਲ ਐਨਵਾਇਸ ਸਟੀਵ ਵਿਟਕੌਫ ਜਿਨ੍ਹਾਂ ਨੂੰ ਇਹਨਾਂ ਨੇ ਜ਼ਿੰਮੇਵਾਰੀ ਦਿੱਤੀ ਆ, ਨਾਲ ਉਹਨਾਂ ਦਾ ਜਿਹੜਾ ਜਵਾਈ ਜੈਰਡ ਕੁਸ਼ਨਰ ਉਹ ਰੀਸੈਂਟਲੀ ਪ੍ਰੈਜ਼ੀਡੈਂਟ ਜਿਹੜਾ ਪੁਤਿਨ ਆ ਰਸ਼ੀਆ ਦਾ ਉਸ ਨੂੰ ਮੁਲਾਕਾਤ ਕਰਕੇ ਜਿਹੜੇ ਉਹ ਆਏ ਸੀਗੇ। ਸੋ ਉਹ ਉਸ ਮੁਲਾਕਾਤ ਦੇ ਬਾਰੇ ਵੀ ਜਿਹੜੇ ਕ੍ਰੈਮਲਿਨ ਦੇ ਏਡ ਯੂਰੀ ਆ ਉਹਨਾਂ ਨੇ ਕਿਹਾ ਵੀ ਬੜੀ ਸਬਸਟੈਂਟਿਵ ਤੇ ਕੰਸਟਰਕਟਿਵ ਗੱਲਬਾਤ ਜਿਹੜੀ ਆ ਉਹ ਪੁਤਿਨ ਦੀ ਤੇ ਵਿਟਕੌਫ ਤੇ ਕੁਸ਼ਨਰ ਦੀ ਜਿਹੜੀ ਉਹ ਹੋਈ ਆ। ਸੋ ਅੱਜ ਯੂਏਈ ਦੇ ਵਿੱਚ ਇਹ ਤਿੰਨੇ ਮੁਲਕ ਇੱਕੋ ਟੇਬਲ ਦੇ ਉੱਤੇ ਇਕੱਠੇ ਬਹਿ ਕੇ ਯੁੱਧ ਨੂੰ ਖਤਮ ਕਰਨ ਦੇ ਲਈ ਗੱਲਬਾਤ ਕਰਨ ਜਾ ਰਹੇ ਆ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਵਿਚਾਲੇ ਜਿਹੜੀ ਸ਼ਬਦੀ ਜੰਗ ਆ ਉਹ ਕਾਫੀ ਤੇਜ਼ ਹੋ ਗਈ ਹੈਗੀ ਆ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਕਾਰਨੀ ਉਹਨਾਂ ਨੇ ਇਹ ਕਿਹਾ ਆ ਵੀ ਉਹ ਜੋ ਟਰੰਪ ਉਹਨਾਂ ਨੇ ਰਿਮਾਰਕ ਕੀਤੇ ਸੀ ਵੀ ਜੀ ਕੈਨੇਡਾ ਤਾਂ ਸਾਡੇ ਕਰਕੇ ਹੀ ਸਰਵਾਈਵ ਕਰਦਾ, ਖਾਸ ਕਰਕੇ ਸਿਕਿਉਰਿਟੀ ਨੂੰ ਲੈ ਕੇ, ਤੇ ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਨਹੀਂ, ਦ ਚੋਇਸ ਇਜ਼ ਅਪ ਟੂ ਅਸ। ਅਸੀਂ ਕੈਨੇਡੀਅਨ ਹੋਣ ਕਰਕੇ ਆਪਣੇ ਆਪ ਦੇ ਵਿੱਚ ਜਿਹੜੇ ਸਰਵਾਈਵ ਕਰਦੇ ਹੈਗੇ ਆ। ਕੈਨੇਡਾ ਤੇ ਯੂਐਸ ਕਹਿੰਦੇ ਵੀ ਇਹਨਾਂ ਦੇ ਪਾਰਟਨਰਸ਼ਿਪ ਕਾਫੀ ਗੁੱਡ ਰਹੀ ਆ, ਇਕੋਨਮੀ ਵਾਈਜ਼, ਸਿਕਿਉਰਿਟੀ ਵਾਈਜ਼ ਤੇ ਰਿਚ ਕਲਚਰਲ ਐਕਸਚੇਂਜ ਵਾਈਜ਼। ਕਾਰਨੀ ਉਹਨਾਂ ਨੇ ਜੋ ਸਪੈਸ਼ਲ ਪਲੇਟਫਾਰਮ ਐਕਸ ਆ ਉਹਦੇ ਉੱਤੇ ਲਿਖਿਆ ਹੈਗਾ। ਪਰ ਕੈਨੇਡਾ ਕਹਿੰਦੇ ਵੀ ਡਜ਼ ਨਾਟ ਲਿਵ ਬਿਕੋਜ਼ ਆਫ ਯੂਨਾਈਟਿਡ ਸਟੇਟਸ। ਕੈਨੇਡਾ ਕਹਿੰਦੇ ਵੀ ਥਰਾਈਵ ਕਰਦਾ ਬਿਕੋਜ਼ ਵੀ ਆਰ ਕੈਨੇਡੀਅਨਸ। ਵਰਲਡ ਇਕਨੋਮਿਕ ਫੋਰਮ ਦੇ ਵਿੱਚ ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਕਾਰਨੀ ਉਹਨਾਂ ਨੇ ਬੋਲਿਆ ਸੀ, ਉਸ ਤੋਂ ਬਾਅਦ ਜੋ ਟਰੰਪ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਸੀ ਵੀ ਕਾਰਨੀ ਉਹਨਾਂ ਨੂੰ ਬੋਲਣ ਤੋਂ ਪਹਿਲਾਂ ਇਹ ਚੀਜ਼ ਜ਼ਰੂਰ ਸੋਚਣੀ ਚਾਹੀਦੀ ਹੈਗੀ ਆ। ਕਹਿੰਦੇ ਵੀ ਮੈਂ ਪ੍ਰਾਈਮ ਮਿਨਿਸਟਰ ਕਾਰਨੀ ਉਹਨਾਂ ਦਾ ਜੋ ਭਾਸ਼ਣ ਸੀ ਉਹ ਸੁਣਿਆ ਤੇ ਇਹ ਬਹੁਤਾ ਗ੍ਰੇਟਫੁਲ ਨਹੀਂ ਸੀ। ਟਰੰਪ ਉਹਨਾਂ ਨੇ ਆਡੀਅנס ਨੂੰ ਡੈਵੋਸ ਦੇ ਵਿੱਚ ਹੀ ਕਹਿ ਦਿੱਤਾ ਸੀ। ਕਹਿੰਦੇ ਸੀ ਵੀ ਉਹ ਦੇ ਸ਼ੁੱਡ ਬੀ ਗ੍ਰੇਟਫੁਲ ਟੂ ਅਸ ਕੈਨੇਡਾ। ਪ੍ਰੈਜ਼ੀਡੈਂਟ ਨੇ ਇਹ ਕਿਹਾ ਸੀ, ਕੈਨੇਡਾ ਲਿਵਸ ਬਿਕੋਜ਼ ਆਫ ਯੂਨਾਈਟਿਡ ਸਟੇਟਸ, ਰਿਮੈਂਬਰ ਦੈਟ ਮਾਰਕ ਬਿਫੋਰ ਯੂ ਮੇਕ ਯੂਅਰ ਸਟੇਟਮੈਂਟਸ। ਤੇ ਸਟੇਟਮੈਂਟ ਦੇਣ ਤੋਂ ਪਹਿਲਾਂ ਇਹ ਕਰਨਾ ਚਾਹੀਦਾ ਹੈਗਾ। ਉਹ ਤੋਂ ਬਾਅਦ ਫਿਰ ਮਾਰਕ ਕਾਰਨੀ ਹੁਣੀ ਸਟੇਟਮੈਂਟ ਜਾਰੀ ਕੀਤੀ ਸੀ ਵੀ ਨਹੀਂ, ਅਸੀਂ ਤਾਂ ਕੈਨੇਡੀਅਨ ਕਰਕੇ ਹੀ ਆਪਣੇ ਆਪ ਤੇ ਜਿਹੜੇ ਮਾਣ ਕਰਦੇ ਆ। ਤੇ ਫਿਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਇਨਵੀਟੇਸ਼ਨ ਜਿਹੜਾ ਉਹਨਾਂ ਨੂੰ ਦਿੱਤਾ ਸੀ ਬੋਰਡ ਆਫ ਪੀਸ ਜੁਆਇਨ ਕਰਨ ਦੇ ਲਈ, ਜੋ ਗਾਜ਼ਾ ਦੇ ਵਿੱਚ ਹੈਗਾ। $1 ਬਿਲੀਅਨ ਨਾਲ ਮੈਂਬਰਸ਼ਿਪ ਨਾਲ ਕਈ ਮੁਲਕ, ਸ਼ਾਇਦ 7 ਮੁਲਕਾਂ ਨੇ ਆਲਰੇਡੀ ਜੁਆਇਨ ਵੀ ਕਰ ਲਿਆ ਆ। ਜੋ ਕਿ 20 ਪੁਆਇੰਟ ਪੀਸ ਪਲਾਨ ਹੈਗੀ ਆ ਇਜ਼ਰਾਈਲ ਤੇ ਹਮਾਸ ਦੇ ਵਿੱਚ। ਜਦੋਂ ਸੀਜ਼ ਫਾਇਰ ਐਗਰੀ ਹੋਇਆ ਸੀ ਉਸ ਤੋਂ ਬਾਅਦ ਕਿਸ ਤਰ੍ਹਾਂ ਗਾਜ਼ਾ ਨੂੰ ਡਿਵੈਲਪ ਕਰਨਾ ਹੈਗਾ, ਤੇ ਉਹ ਹੁਣ ਫਿਰ ਟਰੰਪ ਉਹਨਾਂ ਨੇ ਟਰੂਥ ਸੋਸ਼ਲ ਤੇ ਪ੍ਰਾਈਮ ਮਿਨਿਸਟਰ ਨੂੰ ਲਿਖਤਾ ਵੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਤੁਹਾਨੂੰ ਹੁਣ ਕੋਈ ਇਨਵੀਟੇਸ਼ਨ ਹੈ ਨਹੀਂ ਇਸ ਬੋਰਡ ਦੇ ਮੈਂਬਰ ਬਣਨ ਦਾ। ਵਾਪਸ ਲੈ ਲਿਆ ਸੱਦਾ ਉਹਨਾਂ ਨੇ। ਵਾਪਸ ਲੈ ਲਿਆ। ਤੇ ਹੁਣ ਇਹ ਦੇਖਦੇ ਆ ਵੀ ਸ਼ਬਦੀ ਜੰਗ ਤਾਂ ਬਹੁਤ ਤੇਜ਼ ਹੋ ਗਈ ਆ ਤੇ ਕੀ ਬਣਦਾ ਹੈਗਾ। ਕਾਰਨੀ ਆਪਣੇ ਆਪ ਨੂੰ ਇੱਕ ਹੁਣ ਲੀਡਰ ਦੇ ਤੌਰ ਦੇ ਉੱਤੇ ਉਭਾਰ ਰਹੇ ਆ। ਬਥੇਰੀਆਂ ਗੱਲਾਂ ਬਾਤਾਂ ਕਹਿੰਦੇ ਕਰ ਲਈਆਂ ਔਰ ਡੈਵੋਸ ਦੇ ਵਿੱਚ ਵੀ ਜਿਹੜੇ ਉਹਨਾਂ ਦਾ ਭਾਸ਼ਣ ਸੀ ਇਸ ਟਾਈਮ ਬਹੁਤ ਮੁਲਕਾਂ ਨੂੰ ਉਹ ਰਾਸ ਵੀ ਆ ਰਿਹਾ, ਗੱਲਬਾਤ ਵੀ ਜਿਹੜੀ ਉਹ ਉਸ ਸੰਦਰਭ ਦੇ ਵਿੱਚ ਕਰ ਰਹੇ ਹੈਗੇ ਆ। ਸੋ ਦੇਖਣ ਵਾਲੀ ਗੱਲ ਰਹੂਗੀ ਹਰਜੋਤ ਸਿੰਘ ਜੀ ਵੀ ਅੱਗੇ ਕੀ ਬਣਦਾ ਆ। ਸੋ ਇਹ ਕੰਮ ਵਧਣ ਜਾ ਰਿਹਾ ਹੈ। ਲੱਗਦਾ ਨਹੀਂ ਵੀ ਅਮਰੀਕਾ ਤੇ ਕੈਨੇਡਾ ਦਾ ਕੋਈ ਅਜੇ ਨਜ਼ਦੀਕੀ ਭਵਿੱਖ ਦੇ ਵਿੱਚ ਕੋਈ ਸਮਝੌਤਾ ਹੋਊਗਾ। ਬਾਕੀ ਜਿਹੜਾ ਬੋਰਡ ਪੀਸ ਬੋਰਡ ਆ ਇਹ ਤਾਂ ਹੁਣ ਕੋਈ ਨਵਾਂ ਹੀ ਸ਼ਗੂਫਾ ਜਿਹਾ ਜਿਹੜਾ ਆ ਉਹ ਚੱਲ ਰਿਹਾ ਆ। ਉਹ ਗਾਜ਼ਾ ਨੂੰ ਅਸਲ 'ਚ ਉਹਨਾਂ ਨੇ ਬਣਾਉਣਾ ਆ ਜਾਂ ਉਹਦੀ ਆੜ ਦੇ ਵਿੱਚ ਕੁਛ ਹੋਰ ਹੀ ਜਿਹੜਾ ਉੱਥੇ ਬਣਾਇਆ ਜਾ ਰਿਹਾ ਆ, ਇਹ ਦੇਖਣ ਵਾਲਾ। ਡੈਵੋਸ ਦੇ ਵਿੱਚ ਇਹ ਰੌਲਾ ਜ਼ਰੂਰ ਉੱਥੇ ਪਿਆ ਸੀ ਵੀ ਇਹ ਜਿਹੜਾ ਬੋਰਡ ਪੀਸ ਆ ਬੇਸਿਕਲੀ ਜਿਹੜੀਆਂ UN ਤੇ ਇਦਾਂ ਦੀਆਂ ਸੰਸਥਾਵਾਂ ਆ ਉਹਨਾਂ ਨੂੰ ਅੰਡਰਮਾਈਨ ਕਰਦੇ ਹੋਏ ਇੱਕ ਆਪਣਾ ਨਵਾਂ ਆਰਡਰ ਜਿਹੜਾ ਆ ਉਹ ਤਿਆਰ ਕੀਤਾ, ਜਿਹੜਾ ਉਹ
ਜਾ ਰਿਹਾ ਆ। ਪਾਕਿਸਤਾਨ ਵਾਲਿਆਂ ਨੇ ਉਸ ਨੂੰ ਅਸੈਪਟ ਕਰ ਲਿਆ ਆ, ਇੰਡੀਆ ਵਾਲਿਆਂ ਨੂੰ ਉਹਨਾਂ ਨੇ ਸੱਦਾ ਦਿੱਤਾ ਆ, ਕੈਨੇਡਾ ਵਾਲਿਆਂ ਨੂੰ ਉਹ ਸੱਦਾ ਜਿਹੜਾ ਉਹ ਵਾਪਸ ਲੈ ਲਿਆ ਆ। ਤੇ ਪੀਸ ਦੇ ਵਿੱਚ ਹੁਣ ਨਾਲ ਦੇ ਨਾਲ ਪੁਤਿਨ ਨੂੰ ਵੀ ਜਿਹੜੀ ਉਹਨਾਂ ਨੇ ਸ਼ਮੂਲੀਅਤ ਕਰਾਉਣ ਦੀ ਗੱਲ ਆਖੀ ਹੈ, ਨਾਲੇ $1 ਬਿਲੀਅਨ ਜਿਹੜਾ ਹਰਜੋਤ ਸਿੰਘ ਜੀ ਮੰਗਿਆ ਆ ਇੱਕ ਸੀਟ ਦੇ ਲਈ। ਵੈਨੇਜ਼ੁਏਲਾ ਦਾ ਤੇਲ ਜਿਹੜਾ ਹਰਜੋਤ ਸਿੰਘ ਜੀ ਵੇਚ ਰਹੇ ਆ, ਟਰੰਪ ਹੁਣਾਂ ਨੇ ਇੱਕ ਆਪਣਾ ਸੈਂਟਰਲ ਬੈਂਕ ਬਣਾਉਣ ਨੂੰ ਫਿਰਦੇ ਆ, ਪਤਾ ਨਹੀਂ ਇਹ ਪੈਰਲਲੀ ਕੀ ਚੱਲ ਰਹੇ ਆ। ਉਹ ਕਤਰ ਦੇ ਇੱਕ ਬੈਂਕ ਦੇ ਵਿੱਚ ਪੈਸੇ ਰੱਖੀ ਬੈਠੇ ਆ ਵੀ ਅਮਰੀਕਾ 'ਚ ਲਿਆਓ, ਜੇ ਅਮਰੀਕਾ ਦੇ ਨੇ ਵੇਚਿਆ ਆ ਤੇ ਅਮਰੀਕਾ ਦੇ ਪੈਸੇ ਹੋਣੇ ਚਾਹੀਦੇ ਆ, ਇੱਥੇ ਦੇ ਟੈਕਸ ਪੇਅਰ ਦੇ ਕੋਲ ਕੰਟਰੋਲ ਜਿਹੜਾ ਉਹ ਹੋਵੇ। ਸੋ ਕਾਫੀ ਕੁਝ ਜਿਹੜਾ ਗੁੱਥਮ ਗੁੱਥਾ ਜਿਹੜਾ ਆ ਹਰਜੋਤ ਸਿੰਘ ਜੀ ਇਸ ਟਾਈਮ ਚੱਲ ਰਿਹਾ ਆ। ਅਗਲੀ ਡੈਵੋਸ ਦੀ ਹੋਈ ਗੱਲ ਕਰ ਲਈਏ, ਇਕਨੋਮਿਕ ਲੀਡਰ ਜਿਹੜੇ ਡੈਵੋਸ ਦੇ ਵਿੱਚ ਆ ਉਹ ਉੱਥੋਂ ਇਹ ਬਿਆਨ ਦੇ ਰਹੇ ਨੇ, ਇਹ ਗੱਲ ਜਚਾਉਣੀ ਜਿਹੜੀ ਉਹ ਚਾਹ ਰਹੇ ਨੇ। ਕਹਿੰਦੇ ਵੀ ਜਿਹੜੀ ਗਲੋਬਲ ਗਰੋਥ ਆ ਉਹ ਰੈਜ਼ਿਲੀਐਂਟ ਆ। ਕਹਿੰਦੇ ਉਹਨਾਂ ਨੇ ਕਿਹਾ ਵੀ ਟਰੰਪ ਹੁਣਾਂ ਨੇ ਡਿਸਰਪਸ਼ਨ ਬਹੁਤ ਕੀਤੀ ਆ, ਟੈਰਿਫ ਟੂਰਿਫ ਦਾ ਜਿਹੜਾ ਉਹ ਰੌਲਾ ਪੈਣ ਦੇ ਬਾਵਜੂਦ, ਪਰ ਜਿਹੜੇ ਲੀਡਿੰਗ ਗਲੋਬਲ ਇਕਨੋਮਿਕ ਪਾਲਿਸੀ ਮੇਕਰ ਆ ਵਰਲਡ ਇਕਨੋਮਿਕ ਫੋਰਮ ਡੇਵੋਸ ਦੇ ਵਿੱਚ, ਉਹਨਾਂ ਨੇ ਇਹ ਗੁਹਾਰ ਲਾਈ ਆ ਮੁਲਕਾਂ ਨੂੰ ਤੇ ਬਿਜ਼ਨਸਿਸ ਨੂੰ ਵੀ ਕਹਿੰਦੇ ਵੀ ਫਿਲਟਰ ਆਊਟ ਕਰੋ ਟਰਮੋਇਲ ਨੂੰ, ਜਿਹੜੇ ਵੀ ਤੁਹਾਡੇ ਕਲੈਸ਼ਿਸ ਚੱਲ ਰਹੇ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ, ਤੇ ਉਹਨਾਂ ਨੂੰ ਸਾਈਡ ਤੇ ਰੱਖਦੇ ਹੋਏ ਆਪਣੀ ਗਰੋਥ ਨੂੰ ਬੂਸਟ ਕਰਨ ਦੇ ਲਈ ਤੇ ਜੋ ਇਨਇਕੁਐਲਿਟੀ ਆ ਵਰਲਡ ਦੇ ਵਿੱਚ ਉਸ ਨੂੰ ਫਾਈਟ ਕਰਨ ਦੇ ਲਈ ਜਿਹੜਾ ਹੁਣ ਅੱਗੇ ਕਦਮ ਜਿਹੜਾ ਉਹ ਵਧਾਇਆ ਜਿਹੜਾ ਉਹ ਜਾਵੇ। ਜਿਹੜੇ ਯੂਰਪੀਅਨ ਸੈਂਟਰਲ ਬੈਂਕ ਦੇ ਹੈੱਡ ਕ੍ਰਿਸਟੀਨ ਲਗਾਰਡੇ, ਇੰਟਰਨੈਸ਼ਨਲ ਮੋਨਿਟਰੀ ਫੰਡ ਦੇ ਹੈੱਡ ਕ੍ਰਿਸਟੀਨਾ ਜੋਰਜੀਵਾ ਤੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਹੈੱਡ ਨਗੋਜ਼ੀ ਓਕੋਨਜ਼ੋ, ਉਹਨਾਂ ਨੇ ਪੈਨਲ ਡਿਸਕਸ਼ਨ ਦੇ ਵਿੱਚ ਕਿਹਾ ਵੀ ਜਿਹੜੀ ਗਲੋਬਲ ਇਕੋਨਮੀ ਆ, ਦੁਨੀਆ ਦੀ ਜਿਹੜੀ ਅਰਥਚਾਰਾ ਆ, ਉਹਨੇ ਰੈਜ਼ਿਲੀਐਂਸੀ ਜਿਹੜੀ ਦਿਖਾਈ ਆ, ਯਾਨੀ ਕਿ ਇੰਨੇ ਝਟਕੇ ਲੱਗਣ ਦੇ ਬਾਵਜੂਦ ਵੀ ਉਹ ਉੱਥੇ ਬਰਕਰਾਰ ਆ, ਉਹ ਡਟੀ ਜਿਹੜੀ ਉਹ ਹੈਗੀ ਆ। ਸੋ US ਦੀ ਜਿਹੜੀ ਟ੍ਰੇਡ ਪਾਲਿਸੀ ਦੇ ਉੱਤੇ ਹੀ ਉਹਨਾਂ ਨੇ ਸਿੱਧਾ ਨਿਸ਼ਾਨਾ ਸਾਧਿਆ ਟਰੰਪ ਹੋਣਾ ਦੇ ਉੱਤੇ। ਕਹਿੰਦੇ ਵੀ ਇਹ ਇੰਨੀਆਂ ਡਿਸਰਪਸ਼ਨਸ ਉਹਦੇ ਕਰਕੇ ਹੋਣ ਦੇ ਬਾਵਜੂਦ ਵੀ ਜਿਹੜੀ ਗਲੋਬਲ ਇਕੋਨਮੀ ਆ ਉਹ ਠੀਕ ਚੱਲ ਰਹੀ ਆ, ਤੇ ਕਹਿੰਦੇ ਵੀ ਗਰੋਥ ਨੂੰ ਬੂਸਟ ਕਰਨ ਦੇ ਲਈ ਕੰਮ ਕਰਨਾ ਜਿਹੜਾ ਉਹ ਚਾਹੀਦਾ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵੀ ਕਾਫੀ ਜਿਹੜੀ ਆ ਉੱਥੇ ਚਰਚਾ ਹੋਈ। ਉਹਨਾਂ ਨੇ ਇਹ ਜਿਹੜਾ ਉਹ ਆਖਿਆ, ਕਹਿੰਦੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਟੈਕਨੋਲੋਜੀ ਆ ਉਹ ਜਿਨ੍ਹਾਂ ਦੇ ਕੋਲ ਸਾਧਨ ਆ ਉਹਨਾਂ ਮੁਲਕਾਂ ਦੇ ਲਈ ਬੜੀ ਕਾਰਗਰ ਹੋਊਗੀ, ਤੇ ਬੇਸਿਕਲੀ ਇਹਦੇ ਨਾਲ ਜਿਹੜੀ ਇਨਇਕੁਐਲਿਟੀ ਆ ਮੁਲਕਾਂ ਦੇ ਦਰਮਿਆਨ ਤੇ ਇਕੋਨਮੀਜ਼ ਦੇ ਦਰਮਿਆਨ ਹੋਰ ਜ਼ਿਆਦਾ ਵੱਧ ਸਕਦੀ ਆ। ਤੇ ਜਾਂਦੇ ਜਾਂਦੇ ਇੱਕ ਜੋ ਲੇ ਆਫ ਦੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਵੀ ਕੰਪਨੀਆਂ ਜਿਹੜੀਆਂ ਆ ਲੇ ਆਫ ਧੜਾ ਧੜ ਕਰ ਰਹੀਆਂ ਹੈਗੀਆਂ। ਆਟੋ ਕੰਪਨੀ ਜੋ ਆ ਸੌਫਟਵੇਅਰ ਕੰਪਨੀ ਆ, 7% ਵਰਕਫੋਰਸ ਆਪਣਾ ਘੱਟ ਕਰਨ ਜਾ ਰਹੀ ਹੈ, ਜੋ ਕਿ 1000 ਦੇ ਕਰੀਬ EMPLOYE ਬਣਦੇ ਹੈਗੇ ਆ। ਇਹ ਉਸ ਟਾਈਮ ਅਨਾਊਂਸ ਹੋਇਆ ਜਿਸ ਟਾਈਮ ਇੱਕ ਹਫ਼ਤਾ ਪਹਿਲਾਂ ਹਜੇ ਮੈਟਾ ਨੇ ਜੋ ਫੇਸਬੁੱਕ ਆ ਉਹਨਾਂ ਨੇ 1500 ਪੋਜੀਸ਼ਨਸ ਕੱਟ ਆਫ ਕਰਨ ਦੀ ਗੱਲ ਕਹੀ। ਇਹਨਾਂ ਨੂੰ ਛੱਡ ਕੇ ਜਿਹੜੀ ਤੀਜੀ ਸਭ ਤੋਂ ਵੱਡੀ ਕੰਪਨੀ ਐਮਾਜ਼ਨ ਆ, ਐਮਾਜ਼ਨ ਨੇ ਇਹ ਕਿਹਾ ਵੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ 30,000 EMPLOYEES ਨੂੰ ਲੇ ਆਫ ਕਰਨ ਜਾ ਰਹੇ ਆ। ਰਿਊਟਰਸ ਅੱਜ ਦਾ ਜਿਹੜਾ ਨਿਊਜ਼ਪੇਪਰ ਆ ਉਹ ਰਿਪੋਰਟ ਕਰ ਰਿਹਾ ਹੈਗਾ। ਅਕਤੂਬਰ ਮਹੀਨੇ ਦੇ ਵਿੱਚ 14,000 EMPLOYEES ਨੂੰ ਐਮਾਜ਼ਨ ਨੇ ਲੇ ਆਫ ਕੀਤਾ ਸੀਗਾ। ਹੁਣ 30,000 ਦੇ ਕਰੀਬ ਜੋ ਲੋਕ ਆ ਉਹਨਾਂ ਨੂੰ ਲੇ ਆਫ ਕੀਤਾ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ। ਜੀ, ਜਾਂਦੇ ਜਾਂਦੇ ਜਿਹੜਾ ਹਰਜੋਤ ਸਿੰਘ ਜੀ ਇੱਕ ਖਬਰ ਆਈ ਆ, ਜਿਹੜੇ ਬਰੁਕਲਿਨ ਦਾ ਇੱਕ ਸ਼ਹਿਰ ਜਿੱਥੇ ਜ਼ਿਆਦਾ ਜਿਹੜੇ ਯਹੂਦੀ ਰਹਿੰਦੇ ਨੇ, ਉਹਨਾਂ ਇਲਾਕੇ ਦੇ ਵਿੱਚ ਜਿਹੜੇ ਬੱਚਿਆਂ ਦੀ ਪਲੇਗਰਾਊਂਡ ਆ ਉੱਥੇ ਜਿਹੜੇ ਸਵਾਸਤਿਕਾਜ਼ ਕਾਫੀ ਬਣਾਏ ਗਏ। ਜਿਹੜੇ ਸਵਾਸਤਿਕਾ ਇਹ ਜਿਹੜਾ ਹਿਟਲਰ ਦੀ ਜਿਹੜੀ ਪਾਰਟੀ ਸੀਗੀ, ਨਾਜ਼ੀ ਸੀਗੇ ਜਿਹੜੇ, ਉਹਨਾਂ ਦਾ ਨਿਸ਼ਾਨ ਸੀਗਾ। ਸੋ ਉਹਦੇ ਕਰਕੇ ਕਹਿੰਦੇ ਵੀ ਹੁਣ ਕਾਫੀ ਜ਼ਿਆਦਾ ਉੱਥੇ ਰੌਲਾ ਪੈ ਰਿਹਾ ਆ। ਕਹਿੰਦੇ ਵੀ ਐਂਟੀ ਸਮੈਟਿਕ ਇਨਸੀਡੈਂਟ ਮੁਲਕ ਭਰ ਦੇ ਵਿੱਚ ਬਹੁਤ ਵਧੇ ਆ, ਤੇ ਜਿਹੜੇ ਨਿਊਯਾਰਕ ਦੇ ਲੀਡਰਸ ਆ ਉਹਨਾਂ ਨੇ ਇਸ ਵੈਂਡਲਿਜ਼ਮ ਦਾ ਇਹ ਜਿਹੜੇ ਨਿਸ਼ਾਨ ਬਣਾਏ ਗਏ ਆ ਬੱਚਿਆਂ ਦੀ ਪਲੇਗਰਾਊਂਡ ਦੇ ਵਿੱਚ, ਉਹਨਾਂ ਦਾ ਬੁਰਾ ਜਿਹੜਾ ਮਨਾਇਆ ਆ ਤੇ ਉਸ ਦੀ ਜਿਹੜੀ ਉਹ ਨਿੰਦਾ ਕੀਤੀ ਆ। ਤੇ ਇੱਥੇ ਸਰੋਤਾਂ ਤੋਂ ਇਜਾਜ਼ਤ ਲੱਗ ਲੈਂਦੇ ਆ। ਕਿਸ ਤਰ੍ਹਾਂ ਤੁਹਾਨੂੰ ਜਿਹੜਾ ਪ੍ਰੋਗਰਾਮ ਲੱਗਦਾ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਜਰੂਰ ਪੰਜਾਬੀ ਰੇਡੀਓ USA ਦੇ ਸਟੂਡੀਓ 408 272 5200 ਤੇ ਕਾਲ ਕਰਕੇ ਆਪਣੇ ਵਿਚਾਰ ਦੱਸਿਆ ਕਰੋ। ਜੀ, ਇੱਥੇ ਹੀ ਇਜਾਜ਼ਤ ਲੈਂਦੇ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।